यार पता नहीं कित्थे रह गया। 3 बजे का मैं टाइम दिता वा इनू, 3 बज के 10 मिनट हो गए। मेरा ही हाल च बलीमा वा, 2 घंटे का बलीमे का टाइम होंदा वा है। पता नहीं कित्थे रह गया वा। इनू चंगा सीगा मैं कल्ला ही चले जांदा, स्कूल ना मैं चल जाना सी, स्कूल ना खा पी के आ जाना सी। मेरे वालों ना आवे ना जावे, सानू किहड़ी लोड़ सी। पता नहीं कित्थे रह गया गिट्ठा जा, झाड़ियां च नज़र भी नहीं आंदा। उत्तों ये खटारा जी टुरन नहीं दई। आ बैठा आ वे कित्थे रह गए यार, तेन सारियां झाड़ियां मैं लभदा आ रहा। वालेकुम सलाम। टाइम हैगा वा आउण दा? यार मैनू की पता तू किथे बिल्ली जी लुकई है। बिल्ली सड़क दे उत्ते आ मैं खड़ा यार, इत्थे तां तैनूं लोकेशन इत्थे दी मैं दित्ती, इत्थे आउणा वा। इत्थे आउणा वा, इत्थे टाइम देखी होया पिया वा, 10 मिनट हो गए 3 बज के। मैं की करा यार, तेन पता तो है तेरी भजाई खोती दिमाग दी हैगी है, खोती जी। ਉਹਨੂੰ मैं कैसे चिट्टा सूट कट ते ਉਹਨੇ ਐ सूट प्रेस कर दिता। हुण मैं की करा? 2 घंटे टाइम ਹੁੰਦਾ ਮੇਰੇ ਹੀ ਹਾਲ ਦਾ, ਇੰਨਾ ਤੈਨੂੰ ਪਤਾ। ਉਹਦੇ ਖਾਣ ਪੀਣ ਦੇ ਲਾ ਉਹਨਾਂ ਦਾ ਖੁੱਲਾ ਐਨ ਚੱਲਿਆ ਹੋਣਾ ਵਾ, ਤੇ ਅਸੀਂ ਉੱਥੇ ਕੀ ਪਲੇਟਾਂ ਚੱਟਣੀਆਂ ਵਾ। ਯਾਰ ਡੌਨ ਤੇਰੀ ਮਿਹਰਬਾਨੀ, ਹੁਣ ਫਟਾਫਟ ਬਹਿ, ਮੈਂ ਉਧਰ ਵੀ ਜਾਣਾ ਨੌਕਰੀ ਵਾਲੇ ਪਾਸੇ ਵੀ, ਨਾਲੇ ਮੈਂ ਡਾਕੂਮੈਂਟਸ ਕੱਢਦਾ, ਮੈਨੂੰ ਦੇਰ ਹੋ ਗਈ ਹੈ ਮੇਰੀ ਜੇਬ ਚ। ਚੱਲ ਬਹਿ ਫਟਾਫਟ। ਉਹ ਤਾਂ ਗੱਲ ਠੀਕ ਹੈ, ਨਾਲੇ ਇੱਕ ਗੱਲ ਤਾਂ ਦੱਸ, ਹਾਂ ਆਹ ਮੋਟਰਸਾਈਕਲ ਟੁੱਟੀ ਜੀ ਲੈ ਕੇ ਆ ਗਿਆ ਵਾ। ਮੇਰਾ ਪੁੱਤਰ ਨੌਕਰੀ ਲੱਗਣ ਵਾਲੀ ਆ, ਸਿਫਾਰਿਸ਼ ਪਵਾਈ ਹੈ ਮੇਰੇ ਅੱਬੇ ਨੇ, ਤੇ ਫਿਰ ਤੂੰ ਵੇਖੀ, ਫਿਰ ਹੋਂਡਾ ਲਵਾਂਗੇ ਵੱਡੇ ਵਾਲਾ। ਪੱਕੀ ਗੱਲ ਆ? ਲੈ ਚੱਲ ਬਹਿ। ਥੋੜਾ ਹੀ ਆ ਯਾਰ। ਉਹ ਚੱਲ ਯਾਰ, ਮੈਂ ਥੋੜੀ ਉਧਰ ਪਤਾ ਤਾਂ ਖੋਤੀ ਦਿਮਾਗ ਦੀ ਹੁੰਦੀ। ਲੈ ਗੱਲ ਕਰ ਲੋ ਜੀ। ਚੱਲ ਹੁਣ ਤੇ ਮੋਟਰਸਾਈਕਲ ਤੇਰੇ ਸਿਰ ਨਾਲ ਸੀੜੀ ਵੀ ਰੱਖਣੀ ਪੈਣੀ ਆ, ਤੇ ਚੜ ਕੇ ਬਹਿਣਾ ਸੀ। ਉਹਨਾਂ ਮੈਂ ਚੰਗਾ ਸੀ ਕੱਲਾ ਹੀ ਚਲੇ ਜਾਣਾ, ਕੱਲਾ ਹੀ ਚਲਾ ਜਾਂਦਾ। ਕੱਲਾ ਮੇਰੇ ਪਿੱਛੇ ਬੈਠਾ ਮੈਂ ਨਜ਼ਰ ਵੀ ਨਹੀਂ ਆਉਣ ਡਿਆ। ਓਏ ਹੋਏ 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 ਬਈ, ਜਿੰਨਾ ਖਾਣਾ ਵਾ ਓਨਾ ਹੀ ਤੂੰ ਬਾਹਰ ਕੱਢ ਦੇਣਾ। ਬਈ ਤੇਰੀ ਸਿਹਤ ਕੀ ਹੋਣੀ ਆ? ਉਹ ਤੇਰੇ ਨਾਲ ਤੇ ਮੇਰਾ ਮੁੰਡਾ ਚੰਗਾ ਵਾ। ਓਏ ਉਹਦੇ ਤੇ ਹਵਾ ਕੋਲੋਂ ਦੀ ਲੰਘ ਜਾਵੇ, ਉਹ ਵੀ ਉਹਦੇ ਪਿੰਡੇ ਨੂੰ ਲੱਗਦੀ ਆ। ਵੇ ਛੋਹੀਆਂ ਕਰਦਾ ਮੇਰੇ ਨਾਲ ਛੋਹੀਆਂ ਕਰਦਾ ਤੂੰ। ਹਟ ਜਾਓ। ਆਏ ਕਿ ਤੂੰ ਤੰਗ ਕੀਤਾ, ਦੂਜਾ ਮੇਰੀ ਨੂੰਹ ਨੇ ਤੰਗ ਕੀਤਾ, ਤੇ ਤੀਜਾ ਮੇਰੇ ਉਸ ਪੁੱਤ ਨੇ ਤੰਗ ਕੀਤਾ। ਆ ਜਿਹਦੇ ਵਰਗੇ ਤੇਰੇ ਨੈਣ ਨਕਸ਼ ਵਾ, ਉਹ ਦੂਰ ਵੀ ਹੋਵੇ ਤੇ ਮੈਨੂੰ ਏਦਾਂ ਹੀ ਲੱਗਦਾ ਮੈਂ ਬੋਰ ਨਾਲ ਹੀ ਬੰਨਿਆ ਪੁੱਤ ਆਪਣੇ ਨੂੰ ਹੈ। ਉੱਤੋਂ ਜਨਾਨੀ ਆਪਣੀ ਨੂੰ ਕਹਿੰਦਾ ਅੱਬਾ ਹਿਰਨੀ ਆ, ਉਹ ਹਿਰਨੀ ਹੈ। ਬਈ ਹਿਰਨੀ ਹੋਵੇ ਜਾਂ ਫਿਰਨੀ ਹੋਵੇ, ਆ ਮੈਂ ਕੀ ਕਰਨਾ ਉਹਦਾ ਹੈ। ਕੀੜਾ ਚੱਟ ਕਰਤਾ। ਓਏ ਅੱਬਾ ਐ ਲੋ, ਉਹ ਦੂਰੋਂ ਲੱਗਦਾ ਨਹੀਂ ਮੋਟਰਸਾਈਕਲ ਉੱਤੇ ਜਾ ਕੇ ਥੱਲੇ ਆ। ਉਹ ਕੀ ਆ ਓਏ ਅੱਬਾ? ਹਾਂ ਪੁੱਤ। ਓਏ ਅੱਬਾ ਤੇਰਾ ਪੁੱਤਰ ਕਾਮਯਾਬ ਹੋ ਗਿਆ ਹੈ। ਲੈ ਇਹ ਕੀ ਹੋ ਗਿਆ? ਆ ਮੈਂ ਜੱਫੀ ਦੇ ਪਾ ਉੱਠ ਕੇ। ਓਏ ਕੀ ਹਾਲ ਆ ਅੱਬਾ? ਉਹ ਬੱਲੇ ਪੁੱਤ ਠੀਕ ਆ। ਓਏ ਤੈਨੂੰ ਜੱਫੀ ਪਾਉਣਾ ਏਦਾਂ ਲੱਗਦਾ ਤੂੜੀ ਵਾਲੀ ਧੜ ਨੂੰ ਜੱਫੀ ਪਾ ਲਈ ਮੈਂ। ਓ ਛੱਡ ਅੱਬਾ, ਗੋਏ ਨਾਲ ਗੋਇਆ ਹੀ ਹੋਇਆ ਰਹਿਣਾ। ਹੁਣ ਇੱਥੇ ਮੇਰੀ ਗੱਲ ਸੁਣ ਬੈ। ਓਏ ਤੇਰਾ ਪੁੱਤਰ ਹੋ ਗਿਆ ਹੁਣ ਕਾਮਯਾਬ। ਕਿਉਂ ਪੁੱਤ, ਕਾਹਦੇ ਚ ਹੋ ਗਿਆ ਕਾਮਯਾਬ? ਉਹ ਮਾਸਟਰ ਯੂਨਸ ਨੂੰ ਕਹਿ ਕੇ ਤੂੰ ਮੇਰੀ ਸਿਫਾਰਿਸ਼ ਨਹੀਂ ਸੀ ਪਵਾਈ? ਓਏ ਆਹੋ, ਨੁੱਕਰ ਵਾਲੇ ਪਲਾਟ ਜਦਾ। ਓਏ ਬਾਬੜਾ ਚ ਨੌਕਰੀ ਲੱਗ ਗਈ ਬਾ। ਓਏ ਉਹ ਬੱਲੇ ਉਹ ਪੁੱਤ, ਉਹ ਪਹਿਲੀ ਵਾਰੀ ਦੁਨੀਆ ਵੇਖੂਗੀ ਟਰਾਂਸਫਾਰਮ ਨੂੰ ਟਰਾਂਸਫਾਰਮ ਠੀਕ ਕਰਨ ਦੇ ਆ। ਨਹੀਂ ਅੱਬਾ, ਟਰਾਂਸਫਾਰਮ ਦੀ ਗੱਲ ਛੱਡ। ਹਾਂ ਹੁਣ ਸੁਣ ਮੇਰੀ ਗੱਲ। ਹਾਂ ਪੁੱਤ। ਆ ਜਿਹੜੇ ਤੈਨੂੰ ਪਿੰਡ ਵਾਲੇ ਗੱਲਾਂ ਸੁਣਾਉਂਦੇ ਆ ਨਾ, ਹਾਂ ਇਹਨਾਂ ਦੇ ਕੱਲੇ ਦਾ ਮੈਂ ਮੀਟਰ ਕੱਟਣਾ। ਹੈ। ਆਹੋ ਅੱਬਾ। ਹਾਂ ਪੁੱਤ। ਤੇਰੇ ਹੋਰ ਖੁਸ਼ਖਬਰੀ ਸੁਣਾਵਾਂ? ਉਹ ਕੀ ਪੁੱਤ? ਮਹੀਨੇ ਦਾ 200 ਯੂਨਿਟ ਫ੍ਰੀ ਆ ਤੇਰੇ ਪੁੱਤਰ ਨੂੰ। ਬੱਲੇ 200 ਯੂਨਿਟ? ਤੇ ਹਿਸਾਬ ਲਾ ਸਾਲ ਦੇ ਕਿੰਨੇ ਆ? ਉਹ ਪੁੱਤ ਜਿੰਨੇ ਵੀ ਹੋਣ, ਉਹ ਜਿਹੜਾ 200 ਮਿਲਿਆ 175 ਨਾਲ ਤੇਰੀ ਇੱਕ ਸਾਈਡ ਗਿੱਲੀ ਹੁੰਦੀ। ਉਹ ਇੰਨਾ ਪੰਪ ਚਲਾਉਣਾ, ਆ ਜਿੱਦਾਂ ਤੂੰ ਨਹਾਉਂਦਾ, ਮੈਨੂੰ ਸਾਰੇ ਪਿੰਡ ਵਾਲੇ ਕਹਿੰਦੇ ਅੱਜ ਟਰੈਕਟਰ ਧੋਤਾ ਤਾ। ਬਈ ਇੰਨਾ ਚਿੱਕੜ ਕਰ ਦਿੰਦਾ ਹਵੇਲੀ 'ਚ ਵੀ ਤੇ ਬਾਹਰ ਵੀ। ਤੈਨੂੰ ਜਿੰਨਾ ਪਾਣੀ ਲੱਗਦਾ ਇੰਨਾ ਝੋਨੇ ਨੂੰ ਲਾਇਆ ਹੋਵੇ ਤੇ ਅਗਲੀ ਵਾਰੀ 50,000 ਰੁਪਈਆ ਮੰਡੀਆਂ ਚੱਕ ਲੈਣਾ ਮੈਂ। ਅੱਬਾ ਸਾਰੀ ਜ਼ਿੰਦਗੀ ਤੂੰ ਪਾਣੀ ਖਰੀਦ ਕੇ ਲਾਇਆ ਵਾ। ਹੁਣ ਤੇਰਾ ਪੁੱਤਰ ਤੇਰਾ ਜ਼ਾਤੀ ਟਰਾਂਸਫਾਰਮ ਲਵਾਏਗਾ ਤੇ ਤੂੰ ਲੋਕਾਂ ਨੂੰ ਪਾਣੀ ਵੇਚਿਆ ਕਰੇਗਾ। ਬੱਲੇ ਯੂਨਿਟ ਲਾ ਦੇਣਾ ਮੈਨੂੰ। ਓਏ ਹੁਣ ਚੌਧਰੀ ਪਿੰਡ 'ਚ ਪਾਣੀ ਵੇਚੂਗਾ? ਓ ਇੰਨਾ ਮਾਲ ਡੰਗਰ ਦੱਥਾ ਮੇਰਾ, ਉਹ ਮੈਂ ਲੋਕਾਂ ਨੂੰ ਕਹਿਣਾ ਭਰ ਦਵਾਂਗਾ। ਓਏ ਅੱਬਾ ਤੈਨੂੰ ਤਾਂ ਬਿਜਲੀ ਦੇ ਬਿੱਲ ਦੀ ਟੈਨਸ਼ਨ ਹੀ ਕੋਈ ਨਹੀਂ ਹੋਣੀ, ਮੈਂ ਜਾਣਾ, ਮੇਰਾ ਕੰਮ ਜਾਣਾ। ਅੱਛਾ ਹਾਂ। ਉਹ ਦੇਖੀ ਪੁੱਤ, ਮੈਨੂੰ ਵੀ ਨਾ ਅੰਦਰ ਕਰਾ ਦੀ, ਧਿਆਨ ਨਾਲ ਕੰਮ ਦਿਖਾਈ ਆਪਣਾ। ਉਹ ਯਾਰ ਅੱਬਾ ਇਹ ਸਾਰੇ ਕੰਮ ਮੈਂ ਵੇਖ ਲਾਂਗਾ, ਬਸ ਤੇਰੇ ਅੱਗੇ ਇੱਕੋ ਰਿਕੁਐਸਟ ਹੈ। ਉਹ ਕਿਹੜੀ ਪੁੱਤ ਓਏ? ਏ ਅੱਬਾ 9 ਦਿਨਾਂ ਤੇਰਾ ਪਿਆਰ ਨਾਲ ਪੇਸ਼ ਆਇਆ ਕਰ। ਬੱਲੇ ਬਈ, ਨੌ ਨਾ ਪਿਆਰ ਨਾਲ ਪੇਸ਼ ਆਵਾਂ? ਬਈ ਜਿਹੜੀ 9:30 ਉੱਠਦੀ ਆ ਹੈ, ਓਏ 8:30 ਵਜੇ ਤੇ ਸ਼ਾਮਤ ਆਉਂਦੀ ਆ। ਸ਼ਾਮਤ ਵੀ ਉਹਨੂੰ ਦੇਖ ਕੇ ਮੁੜ ਜਾਂਦੀ ਕਿ ਇਹਦੇ ਤੇ ਪਹਿਲਾਂ ਹੀ ਆਈ ਆ। ਓਏ ਨਾ ਕੋਈ ਚਾਹ ਨਾ ਪਾਣੀ ਨਾ ਕੋਈ ਗੱਲ ਨਾ ਬਾਤ। ਉਹ ਬੇੜਾ ਮੈਂ ਹੁੰਜਿਆ ਸਵੇਰੇ ਮੈਂ। ਅੱਬਾ ਜਿੱਥੇ ਵਿਹੜਾ ਹੁੰਜ ਜਾਈ ਉੱਥੇ ਚਾਹ ਬਣਾਉਣ ਲੱਗੇ ਤੇਰੇ ਬਿਮਾਰੀ ਪੈਂਦੀ ਆ। ਉਹ ਤਾਂ ਆਪਣੀ ਬਣਾਉਣ ਲੱਗੇ ਤੇ ਨਹੀਂ ਪੈਂਦੀ। ਆ ਜਦੋਂ ਤੇਰੀ ਬਣਾਉਨੇ, ਜਦੋਂ 2.5 ਮਣ ਦੁੱਧ ਨੂੰ ਮੈਂ ਪੱਤੀ ਲਾਉਂਦਾ, ਮੈਨੂੰ ਤਾਂ ਇਦਾਂ ਲੱਗਦਾ ਮੈਂ ਖਤਮ ਦਵਾਉਣ ਲੱਗਾ ਵਾਂ। ਮੇਰੀ ਸੁਣ ਗੱਲ ਅੱਬਾ,
ਸਾਰੀਆਂ ਗੱਲਾਂ ਤੋਂ ਛੱਡ, ਉਹ ਵਿਚਾਰੀ ਹਿਰਨੀ ਵਰਗੀ ਮਾਸੂਮ ਆ। ਮੈਂ ਸਦਕੇ ਮੈਂ ਉਹਦੇ ਛੜਪਿਆਂ ਤੋਂ ਸਦਕੇ ਪੁੱਤ ਓਏ, ਉਹ ਹਿਰਨੀ ਤੇ ਛੜਪੇ ਮਾਰਦੀ, ਉਹ ਤੇ ਮੰਜੇ ਤੋਂ ਨਹੀਂ ਹਿੱਲਦੀ, ਉਹ ਤੇ ਇਦਾਂ ਲੰਮੀ ਪਈ ਹੁੰਦੀ ਜਿੱਦਾਂ ਉਹਦਾ ਚੁਗਲਾ ਲੱਥਾ ਵਾ। ਹੈ ਮਜਾਲ ਆ ਚੁੱਲ੍ਹੇ ਅੱਗੇ ਚੱਲ, ਬਾਲਣ ਗਿੱਲਾ ਲਿਆ ਤਾਂ ਮੈਨੂੰ ਬਾਲਣ ਸੁੱਕਾ, ਉਹ ਸਾਡੀਆਂ ਲਾਸ਼ਾਂ ਸਾੜਨੀਆਂ, ਉਹਨੇ ਨਾਸ਼ਤਾ ਬਣਾਉਣਾ ਸਾਡੇ ਵਾਸਤੇ। ਓਏ ਅੱਬਾ ਉਹਨੇ ਕਦੀ ਇਹੋ ਜਿਹੇ ਕੰਮ ਨਹੀਂ ਸਾਂਭਿਆ ਪਿੰਡ 'ਚ, ਹੌਲੀ ਹੌਲੀ ਸਾਰਾ ਕੁਝ ਸਿੱਖ ਜਾਏਗੀ। ਓਏ ਪੁੱਤ ਔਰਤ ਜ਼ਾਤ ਜਿਹੜੇ ਕੰਮ ਨੂੰ ਹੱਥ ਪਾਵੇ ਉਹ ਹੋ ਜਾਣਾ ਚਾਹੀਦਾ ਵਾ, ਉਹ ਗੱਲਾਂ ਹੀ ਕਰਦੀ ਰਹਿੰਦੀ ਆ। ਓਏ ਅੱਬਾ ਮੇਰੀ ਲਾਡਲੀ ਜਿਹੀ ਹਿਰਨੀ ਵਰਗੀ ਬੁੱਢੀ ਆ, ਤੂੰ ਐਵੇਂ ਉਹਨੂੰ ਸ਼ੇਰ ਦੀ ਅੱਖਾਂ ਨਾਲ ਵੇਖਦਾ ਰਹਿਣਾ, ਤੇਰੀ ਦੁਸ਼ਮਣ ਥੋੜੀ ਤੇਰੀ ਨੋਹ ਆ ਯਾਰ। ਮੈਂ ਤੈਨੂੰ ਪਿਆਰ ਨਾਲ ਹਿਰਨੀ ਕਹਿਣਾ ਵਾ। ਉਹ ਬਸ ਕਰ, ਜਿਹਨੂੰ ਹਿਰਨੀ ਕਹਿੰਦਾ ਕੰਮ ਕਾਜ ਆਉਂਦਾ ਨਹੀਂ, ਹਿਰਨੀ ਕਹਿੰਦਾ ਤੂੰ, ਐਡੀ ਕਿਤੇ ਹਿਰਨੀ ਉਹ ਹੈ। ਉਹ ਕੱਲ ਉਹਨੂੰ ਮੈਂ ਕਿਹਾ ਮੇਰੀ ਪੱਗ ਨੂੰ ਮਾਇਆ ਦੇ ਦੇ, ਤੇ ਚੌਲਾਂ ਦੀ ਪਿੱਚ ਚਾੜਤੀ। ਓਏ ਸਾਰੇ ਰਾਹ ਮੈਂ ਮੱਖੀਆਂ ਮਾਰਦਾ ਗਿਆ ਤੇ ਮੱਖੀਆਂ ਮਾਰਦਾ ਆਇਆ। ਤੇ ਸ਼ੁਕਰ ਕਰ ਬੁੱਢੇ ਬਾਰੇ ਗਿੱਧਾ ਪਾਉਂਦਾ ਗਿਆ ਤੇ ਗਿੱਧਾ ਪਾਉਂਦਾ ਆਇਆ। ਓਏ ਲਾਂਤ ਪਾਉਂਦਾ ਮੈਂ ਗਿੱਧੇ ਤੇ। ਉਹ ਤੈਨੂੰ ਸ਼ਰਮ ਨਹੀਂ ਆਉਂਦੀ ਓਏ? ਉਹ ਤੂੰ ਕਦੀ ਉਹਨੂੰ ਆਖਿਆ ਕਿ ਅੱਬੇ ਨੂੰ ਸਵੇਰੇ ਉੱਠ ਕੇ ਚਾਹ ਪਾਣੀ ਦਿਆ ਕਰ, ਹੈ ਸੁੱਤੀ ਨੂੰ ਨਹੀਂ, ਉਹਨੂੰ ਮੱਖੀਆਂ ਠਾਉਂਦੀਆਂ ਮੱਖੀਆਂ, ਆਪ ਤੇ ਕਦੀ ਉੱਠੀ ਨਹੀਂ ਉਹ। ਤੇ ਵੇਲਾ ਤੈਨੂੰ ਵੀ ਅਹਿਸਾਸ ਨਹੀਂ ਕਿ ਇੱਕ ਮੱਛਰਦਾਨੀ ਉਹਨੂੰ ਲਿਆ ਦੇ। ਮੱਛਰਦਾਨੀ ਲਿਆ ਦੇ, ਉਤੋਂ ਵਾਪਟਾ 'ਚ ਲੱਗ ਗਿਆ ਪੁੱਤ। ਹੁਣ ਮੇਰੀ ਗੱਲ ਸੁਣ ਲੈ, ਯੂਨਿਟ ਜਿੰਨੇ ਵੀ ਆ ਇਹ ਸਾਰੇ ਘਰ ਤੇ ਖਰਚ ਹੋਣੇ ਚਾਹੀਦੇ। ਇਹ ਨਾ ਹੋਵੇ 200 ਯੂਨਿਟ ਨਾ ਸਵੇਰੇ ਤੂੰ ਨਹਾਇਆ ਕਰੇ ਬੀੜਾ ਚੱਟ ਓ ਯਾਰ ਵਜੇ। ਤੂੰ ਬੇਫਿਕਰ ਰਹਿ ਅੱਬਾ, ਮੇਰੀ ਸੁਣ ਗੱਲ। ਹੈ ਉਹ ਪੁੱਤ ਓਏ, ਓਏ ਘਰ ਆਪਣੇ ਪਿੰਡੀਆਂ ਪੱਕੀਆਂ, ਓਏ ਮੂੰਹ ਤੇਰੇ ਜੋ ਕੋਰਮੇ ਦੀ ਖੁਸ਼ਬੂ ਆ ਰਹੀ ਆ, ਕਿੱਥੋਂ ਆਇਆ ਓਏ? ਓ ਯਾਰ ਅੱਬਾ ਆਪਣਾ ਸਮਝ ਨਹੀਂ, ਉਹਦਾ ਵਿਆਹ ਸੀ ਹੈਲੋ। ਤੇ ਮੈਂ ਤੇ ਛੋਟਾ ਡੋਨ ਉੱਥੇ ਵਿਆਹ ਤੇ ਗਏ ਸਾਂ, ਉੱਥੋਂ ਰੋਟੀ ਪਾਣੀ ਕਰਕੇ ਆ ਰਿਹਾ। ਓਏ ਉਹਨਾਂ ਦਾ ਤੇ ਲੰਗਰ ਥੁੜ ਗਿਆ ਹੋਣਾ ਪੁੱਤ, ਜਿੱਥੇ ਤੁਸੀਂ ਬੈਠੇ ਹੋ। ਉਹ ਧਿਆਨ ਨਾਲ ਖਾਇਆ ਕਰ ਪੁੱਤ, ਇਹਦਾ ਨਜ਼ਰਾਂ ਲੱਗ ਜਾਂਦੀਆਂ। ਆਹੋ ਅੱਬਾ ਤੇ ਨਿਉਂਦਰਾ ਕਿੰਨਾ ਪਾਇਆ ਮੇਰੇ ਪੁੱਤ ਨੇ? ਅੱਬਾ ਉਹ ਓਏ ਲਾਂਤ ਪਈ ਜਾਂਦਾ ਪਿਓ ਨੂੰ ਫਿੜੇ ਮੁੱਤਰਾ। ਨਹੀਂ ਪੂਰਾ 500 ਪਾਇਆ ਨਿਉਂਦਰਾ। ਬੱਲੇ ਪੁੱਤ 500 ਦੇ ਤੇ ਨਾਨ ਖਾ ਗਿਆ ਹੋਏਗਾ, ਕੋਈ ਰੁਪਈਆ 2000 ਪਾਉਣਾ ਸੀ। ਆ ਤੇਰੀ ਵਜ੍ਹਾ ਤੋਂ ਅੱਧੀ ਦੇਗ ਦਾ ਝੱਪ ਨਿਕਲ ਗਿਆ। ਓਏ ਨੌਕਰੀ ਲੱਗੀ ਅੱਬਾ ਹੁਣੇ ਤੇ ਜਦੋਂ ਪੈਸੇ ਆਣਗੇ ਤੇ ਫਿਰ ਦੇ ਦਿਆਂਗਾ ਬਾਕੀ ਦਾ 1500 ਵੀ। ਆਏ ਮੇਰਾ ਪੁੱਤਰ ਕਮਾਏਗਾ ਅੱਜ ਵੇਖੀ ਜਾਵੇ। ਹੈ ਸਾਰੀ ਉਮਰ ਮੈਂ ਡੰਗਰ ਵੇਚ ਕੇ ਤੁਹਾਨੂੰ ਪਾਲਿਆ, ਹੁਣ ਮੈਂ ਪੁੱਤ ਡੰਗਰ ਪਾਲਣੇ ਆ ਤੇ ਕਮਾਉਣਾ ਤੁਸੀਂ ਆ ਪੁੱਤ। ਅੱਬਾ ਬੇਫਿਕਰ ਰਹਿ, ਮੈਂ ਹੁਣ ਤੇਰਾ ਪੁੱਤਰ ਕਮਾਊ ਹੋ ਗਿਆ। ਅੱਛਾ ਹੁਣ ਮੈਂ ਘਰ ਵੱਖਰਾ ਕਰ ਲੈਣਾ। ਤੇਰਾ ਬੇੜਾ ਗਰਕ ਹੋ ਜਵੇ, ਮਾੜਾ ਜਿਹਾ ਸੁੱਖ ਦਾ ਟਾਈਮ ਆਇਆ ਤੇ ਨਾਲ ਹੀ ਇਹ ਵੱਖਰਾ ਕਰ ਲੈਣਾ। ਅਰੇ ਮੈਂ ਸ਼ੁਗਰ ਲੱਗਾ ਯਾਰ ਅੱਬਾ ਤੇਰਾ। ਟੰਡ ਮਾਰਨੀ ਆ। ਅੱਛਾ ਅੱਬਾ ਮੇਰੀ ਸੁਣ ਗੱਲ, ਮੈਂ ਆਪਣੇ ਯਾਰਾਂ ਕੋਲ ਚੱਲਾਂ ਵਾ। ਹੈ ਆਹੋ ਉਹ ਇਮਲੀ ਕੋਲ ਚੱਲਾਂ ਵਾ, ਜ਼ਰਾ ਜਾ ਕੇ ਖੁਸ਼ਖਬਰੀ ਸੁਣਾਵਾਂ ਸਾਰਿਆਂ ਨੂੰ। ਓਏ ਵੇਲੇ ਨਕੰਮੇ ਉਹ ਸਿਰਫ ਪਿੰਡ ਦੀਆਂ ਗਲੀਆਂ ਦੇ ਕੱਖ ਕਹਿੰਦੇ ਪੁੱਤ ਓਏ। ਕਿਉਂ ਕੀ ਹੋਇਆ? ਆ ਤੇਰੀ ਨੌਕਰੀ ਲੱਗ ਗਈ ਆ ਵੇਖ ਲਾ ਤੂੰ 2 ਦਿਨ ਉਹਨਾਂ ਤੋਂ ਹਟਵਾ ਰਿਹਾ, ਤੇਰੀ ਨਾਲ ਹੀ ਨੌਕਰੀ ਦੀ ਤਲਾਹ ਆ ਗਈ ਆ। ਉਹ ਵੇਲਿਆਂ ਦੇ ਮੱਥੇ ਲੱਗੇਗਾ, ਤੂੰ ਵੀ ਵੇਲਾ ਹੋ ਜਾਣਾ, ਉਹ ਤੇ ਆਪ ਵੇਲੇ ਨੇ। ਅੱਬਾ ਮੇਰੀ ਜ਼ਿੰਦਗੀ 'ਚ ਹੈ ਕੀ ਹੈ? ਪੁੱਤ ਤੇਰੇ ਪਿੰਡੇ 'ਚ ਗਏ ਸਾ ਤੇ ਤੂੰ ਮੇਰਾ ਪੁੱਤ ਆ 2 ਹੀ ਚੀਜ਼ਾਂ ਮੇਰੀ ਜ਼ਿੰਦਗੀ 'ਚ। ਆ ਨਹੀਂ, ਮੇਰਾ ਕਹਿਣ ਦਾ ਮਤਲਬ ਆ, ਇੱਕ ਮੇਰੀ ਜ਼ਿੰਦਗੀ 'ਚ ਤੂੰ ਆ, ਹਾਂ ਆ 2-3 ਮੇਰੇ ਯਾਰ ਆ, ਅੱਛਾ। ਇੱਕ ਹਿਰਨੀ ਆ। ਓਏ ਹਿਰਨੀ ਨਾ ਕਿਆ ਕਰ ਓਏ, ਪਾਂਡਾ ਸੋਪ ਹਿਰਨੀ ਨਾ ਕਿਆ ਕਰ। ਐਡੀ ਹਿਰਨੀ ਕਿਤੇ ਤੰਗ ਕੀਤਾ ਉਹਨੇ, ਨਾ ਕੁਝ ਖਾਂਦੀ ਨਾ ਕੁਝ ਪਕਾਉਂਦੀ ਤੇ ਹਿਰਨੀ। ਲੈ ਅੱਬਾ ਤੂੰ ਹੁਣ ਡੇਰੇ ਦਾ ਕੰਮ ਵੇਖ ਲੈ, ਤੇ ਮੈਂ ਜ਼ਰਾ ਚੱਲਾਂ ਵਾਂ ਇਮਲੀ ਦੇ ਘਰ, ਉਹਨੂੰ ਜ਼ਰਾ ਦੱਸਾਂ ਆਪਣੀ ਨੌਕਰੀ ਦਾ, ਤੇ ਫਿਰ ਨਾਲ ਮੈਂ ਭਲਾ ਹੋ ਗਿਆ। ਉਹ ਮਰ ਗਏ ਥਾਂ ਤੇ। ਓਏ ਕੀ ਹੋਇਆ ਪੁੱਤ, ਮੈਂ ਮਾਰ ਦਿੰਦਾ ਹੱਥ ਗੱਲ ਉਹ ਨਹੀਂ ਉਹ ਡੋਨ ਨਹੀਂ ਕੋਡੂ ਮੇਰਾ ਯਾਰ। ਆਹੋ ਉਹ ਪਾਉਣਾ ਜਿਆ, ਉਹ ਵੀ ਤੇਰੇ ਨਾਲ ਆ। ਓਏ ਉਹਨੂੰ ਤੇ ਮੈਂ ਉੱਥੇ ਛੱਡ ਆਇਆ ਸ਼ਾਦੀ ਹਾਲ, ਮੈਨੂੰ ਤਾਂ ਯਾਦ ਨਹੀਂ ਰਿਹਾ, ਮੈਂ ਲੈਣ ਚੱਲਾ ਉਹਨੂੰ। ਓਏ ਪੁੱਤ ਉਹਨੂੰ ਪਿੱਛੇ ਪਾਇਆ ਹੁੰਦਾ, ਲੋਕੀ ਸਮਝਦੇ ਦੁੱਧ ਵਾਲਾ ਕਹਿਣ ਲੈ ਕੇ ਜਾਂਦੇ ਆ। ਧਿਆਨ ਨਾਲ ਮੇਰਾ ਪੁੱਤ। ਆਏ ਮੇਰਾ ਪੁੱਤ ਐਡਾ ਭਾਰਾ, ਗਲੀਆਂ 'ਚ ਟੋਏ ਪਾਉਂਦਾ ਜਾਂਦਾ ਜਿੱਧਰ ਨੂੰ ਜਾਂਦਾ। ਲੈ ਬਈ ਇਮਲੀ ਨੇ ਡੇਰੇ ਤੇ ਕੰਮ ਕਰਾਇਆ ਸ਼ੁਰੂ। ਹਾਂ ਲਪਾਈ ਹੋ ਰਹੀ ਆ। ਆ ਤੇ ਇੱਥੇ ਵੀ ਦਾਵਤ ਬਣਦੀ ਆ ਬਾਅਦ ਚੋਂ। ਚੱਲ ਹਾਂਜੀ ਨਾਲੇ ਇੱਕ ਗੱਲ ਤਾਂ ਮੈਨੂੰ ਦੱਸ ਪਹਿਲੇ। ਹਾਂ ਮੈਨੂੰ ਤਾਂ ਲੱਗਦਾ ਤੇਰੇ ਖਾ ਕੇ ਨਾ ਅੱਖਾਂ ਕੇ ਆ ਗਈ ਸੀ ਚਰਬੀ, ਕਿਉਂ ਕੀ ਹੋਇਆ? ਤੇ ਤੈਨੂੰ ਮੈਂ ਉੱਥੇ ਨਜ਼ਰ ਨਹੀਂ ਆਇਆ, ਮੋਟਰਸਾਈਕਲ ਦਾ ਇੰਜ ਕਿੱਕ ਮਾਰ ਕੇ ਨਿਕਲਿਆ। ਨਿੰਦਰਾ ਪਾਇਆ ਉਹਨੂੰ? ਨਹੀਂ ਨਿੰਦਰਾ ਮੈਂ ਪਾਇਆ ਵੇ। ਤੂੰ ਮੈਨੂੰ ਇਹ ਦੱਸ ਕਿ ਤੇਰਾ ਕੀ ਕੰਮ ਬਣਦਾ ਕਿ ਤੂੰ ਸਰਬਾਲੇ ਦੇ ਨਾਲ ਜਾ ਕੇ ਯਾਰੀਆਂ ਪਾਣਾ? ਮੈਂ ਹੁਣ ਸੈਲਫੀਆਂ ਨਹੀਂ ਬਣਾਉਣੀਆਂ ਸੀਗੀਆਂ। ਸੈਲਫੀਆਂ ਬਣਾਉਣੀਆਂ ਹੈਗੀਆਂ, ਉੱਥੇ ਵੜ ਜਾ ਕੇ ਤੂੰ ਦੁੱਲੇ ਦੇ ਨਾਲ ਬਹਿਣਾ ਪੈਸਾ। ਅੱਛਾ ਕਿੰਨਾ ਉਹਨੂੰ ਨਿੰਦਰਾ ਪਾਇਆ ਇਹ ਦੱਸ? 500 ਪਾਇਆ। 250 ਪਾਇਆ। ਦੂਰ ਫੜਿਆ ਮੂੰਹ ਤੇਰਾ, ਆਪਣਾ ਵੀ ਨੱਕ ਵੜਾਉਂਗਾ ਮੇਰੇ ਨਾਲ। ਏ ਮੋਟੇ ਪਤਲੂ ਓਏ, ਓਏ ਕਿਹੜੀਆਂ ਚੁਗਲੀਆਂ ਕਰਨ ਡਏ ਆਪਸ 'ਚ? ਉਹ ਤੇਰੇ ਵਾਲੀ ਆ ਰਿਹਾ ਓਏ ਮੁਰਗਨ। ਤੇ ਮੈਨੂੰ ਇੱਧਰ ਕਿੱਥੇ ਲਿਆ ਆ? ਮੈਨੂੰ ਤਾਂ ਘਰ ਜਾਣ ਦਿੰਦਾ ਮੇਰੇ ਯਾਰ। ਉਹ ਤੇਰੇ ਵਾਸਤੇ ਇੱਕ ਸਰਪ੍ਰਾਈਜ਼ ਹੈਗਾ, ਉਹ ਆ ਮੇਰੇ ਨਾਲ। ਜੱਟ ਬਹਾਦਰ ਮੁਕਾ ਦੇ ਕੰਮ ਨੂੰ। ਧਿਆਨ ਨਾਲ ਜਾਣਾ, ਬਾਰਿਸ਼ ਵੀ ਪਈ ਆ। ਹਾਂ ਚਲੋ ਜਾਓ। ਖਾਲੀ ਬਾਰਿਸ਼ ਨਹੀਂ ਪਈ, ਉਹਦੇ ਮੂੰਹ ਤੇ ਲਾਂਤਾਂ ਵੀ ਪਈਆਂ। ਮਾਸ਼ਾਅੱਲਾ ਬਦਲ ਨਹੀਂ ਬੜਾ ਤੁਹਾਡਾ, ਕਿ ਕਿਤੇ ਘਟਾ ਲਓ। ਖਾ ਕੇ ਆਫਰੀ ਜਾਣ ਡਏ ਆ। ਇਧਰੋਂ ਮੰਜਹਾਤ ਬਾਈ, ਇਧਰੋਂ ਬਈ ਬੰਦਾ ਪੁੱਛੇ ਇਮਲੀ ਤੇਰੇ ਕੋਲ ਪਿੱਛੇ ਕੋਈ ਜਗ੍ਹਾ ਨਹੀਂ ਸੀ ਮੰਜੀ ਡਾਂ ਦੀ, ਐਡੀ ਖੁੱਲੀ ਉਹ ਜ਼ਮੀਨ ਯਾਰ ਆ ਮੁੰਡੇ ਲੱਗੇ ਆ ਲੇਪਾ ਲੂਪਾ ਕਰਨ, ਤਾਂ ਕਰਕੇ ਮੈਂ ਇੱਥੇ ਤੇ ਨਾਲ ਲੱਗ ਜਾ, ਤੇਰਾ ਵੀ ਮੂੰਹ ਮਜ਼ਦੂਰਾਂ ਨਾਲ ਯਾਰ। ਨਹੀਂ ਉਹ ਕਰਨਗੇ ਮੁੰਡੇ, ਨਾਲ ਲੱਗ ਜਾ ਇੱਥੇ। ਆ ਜਾਓ ਬਹਿ ਜਾਓ, ਮਰੋ ਕਿੱਥੇ ਫਿਰਨ ਡਏ? ਆਜੋ ਬਈਓ, ਬੜਾ ਤੂੰ ਇੱਥੇ
ਦਾਵਤ ਪਕਾਈ ਆ ਸਾਡੇ ਵਾਸਤੇ। ਸੁਣਾ ਇਮਲੀ ਕੀ ਹਾਲ ਹੈ? ਆ ਬੀਟੇ ਜਾਏ ਨੂੰ ਵੀ ਨਾਲ ਲਈ ਫਿਰਨੇ ਆ ਆ ਉਹ ਯਾਰ ਮੇਰੇ ਹਾਲ 'ਚ ਮੈਨੂੰ ਛੱਡਿਆ ਆ। ਧੋਣ ਲਈ। ਉਹ ਬਲੀਮੇ ਤੇ ਗਏ ਸੀ ਸੁਣਾ ਸਮਝੇ ਤੇ। ਬੜਾ ਗਾਰਾ ਗੁਰਾ ਇਕੱਠਾ ਕੀਤਾ ਸੀ ਖੈਰ। ਓਏ ਆ ਮੁੰਡੇ ਬਾਰਸ਼ਾਂ ਬੁਰਸ਼ਾਂ ਦੇ ਨਾ ਤੇ ਲੇਪਾ ਲੂਪਾ ਕਰਾਉਣ ਡਿਆ ਬੁੜਾ। ਅੱਛਾ ਉਹ ਕਹਿੰਦਾ ਭਾਈ ਬਾਰਸ਼ਾਂ ਦੇ ਨਾਲ ਮੁੜ ਕੇ ਬਾਅਦ ਦੇ ਵਿੱਚ ਨਾ ਧਾਰੇ ਸਾਰੇ ਥੱਲੇ ਜਾ ਪਏ ਨੇ। ਆਇਆ ਨਹੀਂ ਸੰਮੀ ਦੇ ਵਿਆਹ ਤੇ? ਉਹਨੂੰ ਕਿਹੜਾ ਸੱਦਿਆ ਸੀ? ਸੱਦਿਆ ਵਾ ਤੈਨੂੰ, ਉਹਨੇ ਭਾਂਡੇ ਧੋਣ ਸੇ ਬੁਲਾਇਆ ਨਹੀਂ? ਭਾਂਡੇ ਤੂੰ ਲਬੇੜੀ ਉੱਥੇ ਇੰਨੇ ਆਇਆ ਹੋਣਾ ਕਿ ਸਾਰੇ ਉਹ ਖਰਾਬ ਕਰਤੇ ਹੋਣੇ ਉਹਨਾਂ। ਚੱਲ ਤੂੰ ਆ ਜਾਂਦਾ ਕੋਈ ਗੱਲ ਨਹੀਂ ਆ, ਫਿਰ ਉਹਨੇ ਕਿਹੜਾ ਤੈਨੂੰ ਮਨਾ ਕਰ ਦੇਣਾ ਸੀ? ਭਾਵੇਂ ਹੁਣ ਚਲੇ ਜਾਵੇ ਉੱਥੇ, ਬਚੀ ਬੁਚੀ ਰੋਟੀ ਪਈ ਆ ਉਹ ਖਾ ਲੇਗਾ। ਬੱਚੀ ਬੁਚੀ ਰੋਟੀ ਤੇਰੇ ਨਹੀਂ ਧੌਣ ਚ ਮਾਰਨੀ ਆ ਬਚੀ ਬੁਚੀ ਉਹਨੇ ਛੱਡੀ ਹੋਣੀ ਆ। ਜਿਸ ਵਿਆਹ ਚ ਇਹ ਹੋਣਾ ਵਾ ਉੱਥੇ ਤਾਂ ਚੌਲ ਵੀ ਮੁੱਕ ਗਏ ਹੋਣੇ ਆ। ਲੈ ਫਿਰ ਪੁੱਤਰ, ਜਦ ਮੈਂ ਤੈਨੂੰ ਸਰਪ੍ਰਾਈਜ਼ ਦੇਣ ਆਇਆ ਫਿਰ ਮੈਂ ਰਹਿਣ ਦੇਣਾ। ਮੈਨੂੰ ਸਰਪ੍ਰਾਈਜ਼ ਦੇਣਾ? ਆਹੋ ਤੇ ਮੈਨੂੰ ਨਹੀਂ ਦੱਸਿਆ। ਉਹ 10 ਦਿਨ ਤੈਨੂੰ ਤਾਈਆਂ ਤੋਂ ਨਾਲ ਲੈ ਕੇ ਆਇਆ ਵਾ, ਹੋਰ ਕਦੇ ਸੇ ਨਾਲ ਲੈ ਕੇ ਆਇਆ? ਸਰਪ੍ਰਾਈਜ਼ ਹੀ ਨਾਲ ਲਈ ਫਿਰਨੇ ਆ ਤੂੰ। ਨਾਲੇ ਤੂੰ ਕਿਹੜਾ ਮੇਰਾ ਤਾਇਆ ਵਾ ਕਿ ਤੈਨੂੰ ਦੱਸਣਾ ਹੀ ਦੱਸਣਾ ਵਾ? ਮੈਂ ਤੇਰਾ ਪੁਰਾਣਾ ਯਾਰ ਆ। ਓਏ ਉਹ ਯਾਰ ਮੇਰੇ ਪਿੰਡ 'ਚ ਤੁਸੀਂ ਦੋ ਤਿੰਨ ਹੀ ਤੇ ਮੇਰੇ ਯਾਰ ਹੋ, ਤੁਹਾਨੂੰ ਨਹੀਂ ਦੱਸਣਾ ਤੇ ਕਿਹਨੂੰ ਦੱਸਣਾ? ਉਹ ਮੁਕੰਮਲ ਜਵਾਨ ਤੂੰ ਵੀ ਨਾਲ ਗਿਆ ਸੀ ਬਲੀਮੇ ਤੇ? ਭਰਾਵਾ ਉਹ ਮੇਰੇ ਨਾਲ ਕੰਡ ਕਰ ਦਿੱਤੀ, ਕੀ ਗੱਲ ਆ? ਮੈਂ ਨਾ ਕੀਤੀ ਤੁਹਾਨੂੰ? ਨਿਉਂਦਰਾ ਕਿੰਨਾ ਪਾ ਕੇ ਆ? 500। ਸ਼ਰਮ ਤਾਂ ਨਹੀਂ ਆਈ ਹੋਣੀ? ਉਸ ਹਿਸਾਬ ਨਾਲ ਤੈਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਕਿਉਂ? ਉਹ 250 ਪਾ ਕੇ ਆਇਆ। ਤੂੰ 250 ਦੋ ਲੇਜ਼ ਦੇ ਪੈਕਟ ਲੈ ਕੇ ਆਇਆ, ਨਾਲ ਉਥੋਂ ਬੋਤਲ ਲੈ ਕੇ ਆਇਆ। ਤੂੰ 250 ਰੁਪਏ ਸਲਾਮੀ ਉਤੋਂ ਸਰਬਾਲੇ ਦੀ ਜੇਬ 'ਚ ਹੱਥ ਮਾਰ ਕੇ ਉਹਨਾਂ ਦਾ ਵੀ 2000 ਕੱਢ ਲਿਆ। ਤੈਨੂੰ ਸ਼ਰਮ ਨਹੀਂ ਆਈ? 500 ਰੁਪਏ ਦੇ ਵਿੱਚ ਤੂੰ ਕਸਟਰਡ ਵੀ ਖਾਦਾ ਹੋਣਾ ਵਾ, ਵੱਡਾ ਛੋਟਾ, ਨਾਲ ਸਟੀਮ ਚੌਲ ਬਿਰਿਆਨੀਆਂ, ਤੇ 500 ਚ ਸਾਰਾ ਕੁਝ। ਉਹ ਸਮਝ ਮੇਰੀ ਬੜਾ ਲੰਬੜਦਾਰ ਆ ਪਿੰਡ ਦੇ। ਇਹ ਇੱਕ ਡਿਸ਼ ਵਨ ਡਿਸ਼ ਉਹਨਾਂ ਨੇ ਪਕਾਈ ਸੀ। ਓਏ ਆਪ ਵੀ ਜਦੋਂ ਆਉਣ ਉਹ ਵੀ ਤਾਂ ਇੰਜ ਹੀ ਕਰਦੇ ਆ। ਹਾਂ ਕਿੱਥੋਂ ਨਾਲ ਲਈ ਫਿਰਨਿਆ ਸੀ? ਇਹਨੂੰ ਕਿੱਥੋਂ ਚੁੱਕੇ? ਕਿੱਥੋਂ ਚੁੱਕਿਆ? ਕੀ ਇਹ ਚੀਜੀ ਆ? ਚੁੱਕੀ ਆ ਮੈਂ। ਇਦਾਂ ਸਪੈਸ਼ਲ ਲੈਣ ਆਇਆ ਤੂੰ ਵੀ, ਚੱਲ ਇਹਨੂੰ ਵੀ ਲੈ ਚੱਲਦੇ ਆ। ਉਹ ਯਾਰ ਘਟਾ ਯਾਦ ਰਹਿਣਾ ਸੀ ਮੈਨੂੰ, ਆਹ ਤਾਂ ਮੈਨੂੰ ਰਾਜ ਲੱਭ ਗਿਆ। ਨਾਲੇ ਤੈਨੂੰ ਪਤਾ ਤੇ ਹੈ ਭਰਜਾਈ ਤੇਰੀ ਤੇ ਖੋਤੀ ਦਿਮਾਗ ਵਾਲੀ ਆ, ਉਹਨੇ ਮੈਨੂੰ ਇੰਨਾ ਕੁ ਤਪਾਇਆ ਹੋਇਆ ਸੀ। ਕੱਪੜੇ ਮੈਂ ਕੋਈ ਹੋਰ ਕੇ ਕੱਢੇ, ਉਹਨੇ ਕੋਈ ਹੋਰ। ਠੀਕ ਹੈ ਨਾ? ਉਸ ਖੋਤੀ ਦੀ ਵਜ੍ਹਾ ਤੋਂ ਮੈਂ ਅੱਗੇ ਇੰਨਾ ਲੇਟ ਹੋ ਗਿਆ, ਤੈਨੂੰ ਮੈਂ ਕੀ ਦੱਸਾਂ। ਵੈਸੇ ਮੋਟੇ ਤੈਨੂੰ ਹਯਾ ਤਾਂ ਨਹੀਂ ਆਉਣ ਡਿਆ ਹੋਣਾ ਨਾ? ਤੇਰਾ ਐਡਾ ਅੱਛਾ ਟਾਈਮ ਕੱਢਣ ਡਈ ਉਹ, ਉਹਦਾ ਧੰਨ ਹੌਸਲੇ ਤੇਨਾਂ ਵਕਤ ਗੁਜ਼ਾਰਨ ਡਈ ਆ। ਤੇਰੇ ਕੱਪੜੇ ਇਸਤਰੀ ਕਰਨਾ ਖਾਲਾ ਇਹਦਾ ਵਾੜਾ ਵਾ। ਇਹ ਪੂਰਾ ਤੰਬੂ ਟੈਪ ਆ ਤੇਰਾ ਸੂਟ, ਤੇ ਤੂੰ ਉਹਨੂੰ ਬਾਰ-ਬਾਰ ਯਾਰਾਂ ਦੋਸਤਾਂ 'ਚ ਬੇਟਾ ਖੋਤੀ 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 ਲਾਈ ਆ ਤੂੰ। ਉਹ ਯਾਰ ਮੇਰੀ ਬੁੱਢੀ ਆ ਯਾਰ, ਮੈਂ ਪਾਗਲਾਂ ਨੂੰ ਗਾਲਾਂ ਕੱਢ, ਜੇ ਉਹਨੂੰ ਪਤਾ ਲੱਗਾ ਨਾ ਤੇ ਉਹਨੇ ਮੈਨੂੰ ਵੈਸੇ ਘਰੋਂ ਕੱਢ ਦੇਣਾ। ਅੱਜ ਤੂੰ ਉਹਨੂੰ ਇੱਥੇ ਯਾਰਾਂ ਦੋਸਤਾਂ 'ਚ ਬੇਟਾ ਖੋਤੀ ਖੋਤੀ ਕਹਿੰਦਾ, ਜੇ ਉਹ ਆਪਣੀਆਂ ਸਹੇਲੀਆਂ ਨੂੰ ਕਹੇ ਗੈਂਡਾ ਗੈਂਡਾ ਉਹਨਾਂ ਮੈਂ ਵਿਆਹ ਕਰਾਇਆ। ਚੱਲ ਬੱਸ ਕਰ ਦੇ, ਇੰਨੀ ਵਾਰੀ ਤੇ ਮੈਂ ਨਹੀਂ ਉਹਨੂੰ ਕਿਹਾ ਜਿੰਨੀ ਵਾਰੀ ਬਕਵਾਸ ਤੂੰ ਕਰ ਦਿੱਤੀ। ਨਹੀਂ ਉਹ ਵੀ ਤਾਂ ਕਹਿ ਹੀ ਸਕਦੇ ਆਪਣੀ ਸਹੇਲੀਆਂ 'ਚ ਬੈਠੀ ਕਿ ਮੇਰਾ ਖੁਰਲੀ ਟੈਪ ਬੰਦੇ ਨਾਲ ਵਿਆਹ ਹੋਇਆ। ਪਿਆਰ ਤਾਂ ਭੈਣ ਦੇਖੋ ਤੁਸੀਂ ਕਿੰਨਾ ਕਰਨ ਦੇ ਫੈਲਰੇ ਦਾ ਪਏ। ਓਏ ਫੈਲਰ ਪਿਆ ਉਹ ਟਿੰਡਿਆ, ਇਸ ਹਿਸਾਬ ਨਾਲ ਤੇ ਤੇਰੀ ਬੁੱਢੀ ਤੈਨੂੰ ਛਿੱਤਰ ਮਾਰ ਮਾਰ ਕੇ ਗੰਜਾ ਕਰਤਾ ਫੜ ਕੇ। ਉਹ ਨਹੀਂ ਭੈਣ ਗੰਜਾ ਨਹੀਂ ਕਰਦੇ, ਤਾਂ ਮੇਰਾ ਸਟਾਈਲ ਆ। ਥੋੜੇ ਦਿਨ ਹੀ ਹੈਗਾ ਵਾ, ਉਹਨੇ ਇਹਦੇ ਕੋਲ ਜਾਨ ਛਡਾ ਲੈਣੀ ਆ। ਉਹ ਥੱਕ ਜਾਣਾ, ਉਹਨੇ ਡਰਮੀ ਆਟੇ ਦੀ ਕਿਹੜੀ ਔਰਤ ਜਿਹੜੀ 3 ਟਾਈਮ ਡਰਮੀ ਆਟੇ ਦੀ ਪਕਾਉਂਦੀ ਆ? ਅੱਕ ਜਾਣਾ ਉਹਨੇ ਇਹਦੇ ਕੋਲੋਂ। ਨਾਲੇ ਇਹ ਕਿਹੜੇ ਜ਼ਬਾਨ ਸਿੱਧੀ ਵਾਲਾ ਬੰਦਾ ਵਾ, ਖੋਤੀ ਖੋਤੀ ਲਾਈ ਹੁੰਦੀ ਪੂਰੇ ਮਹੱਲੇ 'ਚ ਇਹਨੇ। ਓਏ ਬਕਵਾਸ ਨਾ ਕਰ ਓਏ, ਮੈਂ ਤੇਰੇ ਸਾਹਮਣੇ ਸਿਰਫ ਕਹਿਣਾ, ਆਪਣੇ ਯਾਰਾਂ ਦੋਸਤਾਂ ਸਾਹਮਣੇ 2-3 ਵਾਰੀ। ਤੁਸੀਂ ਵੀ ਤਾਂ ਕਿੰਨੀ ਵਾਰੀ ਕਹਿ ਦਿੰਦੇ ਆਪਣੀ ਬੁੱਢੀਆਂ ਨੂੰ। ਭਾਈ ਤੁਸੀਂ ਗੱਲ ਹੀ ਫੜ ਲਈ ਆ, ਐਡਾ ਤੂੰ ਜਿਹੜਾ ਰਿਤਿਕ ਰੋਸ਼ਨ। ਓਏ ਅਸੀਂ ਆ ਜਾਨਵਰ ਵਾਲੇ ਨਾਂ ਨਹੀਂ ਰੱਖੇ ਹੈਗੇ, ਅੱਲਾ ਦੇ ਬੰਦੇ ਆ। ਤੂੰ ਕੀ ਕਹਿੰਦਾ ਫਿਰ? ਤੂੰ ਨਹੀਂ ਕਹਿੰਦਾ ਡੱਡੂ ਦੇ ਨਕਲ ਹੀ ਉਦੋਂ? ਫਿਰ ਮੇਰੀ ਗੱਲ ਸੁਣ, ਅਸੀਂ ਇਦਾਂ ਤੇਰੇ ਵਾਂਗੂ ਥੋੜੀ ਲੋਕਾਂ ਨੂੰ ਦੱਸੀਦਾ ਫਿਰਦੇ ਆ। ਤੂੰ ਤਾਂ ਇਦਾਂ ਤੇਰਾ ਬੜਾ ਬਾਦਸ਼ਾਹ ਬੰਦੇ ਦਾ ਵਿਆਹ ਹੋ ਗਿਆ ਵਾ। ਮੋਟੇ ਬੰਦੇ ਦੇ ਬੜੇ ਬੜੇ ਦੇ ਵਿਆਹ ਹੁੰਦੇ, ਤੂੰ ਤਾਂ ਲੋਕਾਂ ਨੂੰ ਜਾ ਦੱਸਣ ਡਿਆ ਮੇਰਾ ਵਿਆਹ ਚੱਲ ਹੋ ਠੀਕ ਹੈ, ਗਿਆ। ਤੂੰ ਲਾਮੇ ਦੇ ਲੈ। ਮੈਂ ਜਿਹੜੀ ਦਾਵਤ ਦੇਣ ਆਇਆ ਸੀ ਤੁਹਾਨੂੰ, ਉਹ ਮੈਂ ਕੈਨਸਲ ਕਰ ਦਿੰਦਾ। ਨਹੀਂ 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 ਨਹੀਂ, ਸਾਨੂੰ ਪਤਾ ਤੂੰ ਆਪਣੀ ਬੇਗਮ ਨਾਲ ਬਹੁਤ ਪਿਆਰ ਕਰਦਾ ਵਾ। ਤੁਹਾਡੇ ਦੋਵਾਂ ਦਾ ਪਿਆਰ ਤਾਂ ਪੂਰੇ ਮਹੱਲੇ 'ਚ ਮਸ਼ਹੂਰ ਵਾ। ਅੱਲਾ ਦੇ ਬੰਦਿਆ, ਜਦੋਂ ਤੂੰ ਮੰਜੇ ਤੇ ਪਿਆ ਹੁੰਦਾ ਵਾ, ਤੇਰੇ ਲਾਗੇ ਭੇਜ ਨਹੀਂ ਲੱਗਣ ਡਈ ਹੁੰਦੀ, ਕਿਸੇ ਨੇ ਸਰਾਣਾ ਰੱਖਿਆ ਖਾਲੀ। ਪਿਆਰ ਆ ਤੁਹਾਡਾ, ਮੁਹੱਬਤ ਵਾ। ਓਏ ਦਾਵਤ ਤੇ ਦਾਵਤ, ਤੁਹਾਡੇ ਸੇ ਖੁਸ਼ਖਬਰੀ ਵੀ ਆ। ਉਹ ਕਾਦੀ? ਓਏ ਯਾਰ ਤੁਹਾਡਾ ਵਾਪਡਾ 'ਚ ਲੱਗ ਗਿਆ ਜੇ। ਅੱਛਾ ਜੀ। ਹਾਂ ਉਹ ਜਿਹੜਾ ਤੂੰ ਸਵੇਰ ਕਹਿ ਕੇ ਗਿਆ ਸੀ ਮੈਨੂੰ। ਆਹੋ ਆਹੋ। ਆਏ ਓਏ ਇੱਕ ਦਫਾ ਵੀ ਆਏ ਓਏ ਖੁਸ਼ ਕੀਤਾ। ਉਹ ਨਹੀਂ ਰਹਿੰਦੇ, ਇੱਧਰ ਰਹਿੰਦੇ ਅੱਗੇ ਰੋਜ਼ ਮੈਂ ਇੰਜ ਨੌਕਰੀ ਲੱਗਾ। ਜੀ ਲੈ ਬਈ, ਲੱਗਣ ਡਿਆ, ਆਪਣੇ ਦਾਦੇ ਨਾਲ ਪਿਆਰ ਕਰਨ ਡਿਆ। ਲੈ ਬਈ ਇਮਲੀ ਮੇਰੀ ਸੁਣ ਗੱਲ। ਓ ਡੌਨ, ਕਾਦੀ ਨੌਕਰੀ ਕਾਦੀ ਲੱਗੀ? ਯਾਰ ਵਾਪਡਾ 'ਚ ਲੱਗੀ ਆ ਤੇਰੇ ਭਰਾ ਨੂੰ। ਟ੍ਰਾਂਸਫਾਰਮ ਦਾ ਕੰਮ ਕਰਨਾ ਤੂੰ? ਤੇਰੇ ਚੁੱਕ ਕੇ ਖੰਭੇ ਤੇ ਰੱਖ ਕੇ ਆ ਜਾ ਕਰਨਗੇ ਰਾਤ, ਤੇਰੇ ਵਚੜੀਆਂ ਲਾਇਆ ਕਰਨਗੇ। ਤੁਸੀਂ ਕਰ ਲਓ ਗੱਲਾਂ, ਦਾਵਤ ਕੈਨਸਲ। ਉਹ ਠਹਿਰ ਤਾਂ ਸਹੀ, ਚੱਲ ਆਪਣੇ ਬੇਲੇ ਦਾ ਘੁੱਟ ਜਾ ਕੇ ਮੋਟੇ ਛੋਟੇ ਘੁੱਟ ਦੇ ਦਾਲ। ਕੋਈ ਮੋਟੇ ਛੋਟੇ ਨਹੀਂ, ਬਸ ਠੀਕ ਹੈ ਯਾਰ ਡੌਨ। ਤੁਸੀਂ ਜੁੱਤਾਂ ਕਰਨੀਆਂ, ਤੁਸੀਂ ਬਕਵਾਸ ਕਰਨੀ। ਜੁਗਤਾ ਤੈਨੂੰ ਨਹੀਂ ਕਰਨੀਆਂ ਤੇ ਕਿਹਨੂੰ ਕਰਨੀਆਂ? ਅਰਬੀ ਦੇ ਪੱਤੇ ਜਿੱਡਾ ਮੂੰਹ ਆ ਤੇਰਾ, ਤੈਨੂੰ ਨਹੀਂ ਕਰਨੀਆਂ ਜੁਗਤਾ, ਕਿਹਨੂੰ ਕਰਨੀਆਂ ਮੈਨੂੰ ਦੱਸ? ਥੜੇ ਜਿੱਡੇ ਨੈਣ ਨਕਸ਼ਾ ਤੇਰੇ। ਉਹ ਤੁਹਾਡੇ ਐਸੇ ਦਾਵਤ ਸਪੈਸ਼ਲ ਆ, ਸਾਰੀ ਜ਼ਿੰਦਗੀ ਤੁਸੀਂ ਕੋਈ ਦਾਵਤ ਨਹੀਂ ਖਾਧੀ। ਵੀਰੇ ਐਸੀ ਕਿਹੜੀ ਦਾਵਤ ਸਾਡੇ ਲਈ ਕਰਨ ਲੱਗਾ? ਥੋੜਾ ਜਿਹਾ ਪਰੇ ਹੋ ਯਾਰ, ਇੱਕ ਤਾਂ ਤੂੰ ਨਹਾਉਂਦਾ ਨਹੀਂ, ਉੱਤੋਂ ਤੂੰ ਏਡਾ ਨੇੜੇ ਹੋ ਕੇ ਜ਼ੂਮ ਕਰਕੇ ਗੱਲਾਂ ਕਰਨਾ। ਓਏ ਉਹ ਗੋਸ਼ਤ ਜਿਹੜਾ ਤੁਸੀਂ ਜ਼ਿੰਦਗੀ 'ਚ ਕਦੀ ਖਾਧਾ ਹੀ ਨਹੀਂ। ਐਸਾ ਗੋਸ਼ਤ ਜਿਹੜਾ ਅਸੀਂ ਨਹੀਂ ਖਾਦਾ ਹੋਊਗਾ। ਯਾਰ ਤੂੰ ਮੈਨੂੰ ਕੀ ਸਮਝਿਆ ਵਾ? ਉਹ ਕਿਤੇ ਆਪਣੇ ਤਾਂ ਨਹੀਂ ਲਾ ਕੇ ਪਕਾਉਣ ਲੱਗਾ? ਔਰ ਨਹੀਂ 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 ਇਮਲੀ, ਛੱਡ ਗੱਲਾਂ ਦੇ। ਤੇਰੇ ਤੇ ਵੀ ਥੋੜਾ ਬਹੁਤ ਤੂੰ ਇਸ ਟਾਈਮ ਮੰਨ। ਰਾਤੀ ਬਸ ਟਾਈਮ ਨਾਲ ਪਹੁੰਚ ਜਾਈ, ਤੂੰ ਤੇ ਡਾਉਨ। ਠੀਕ ਆ,
ਤੇ ਬੜੀ ਬਿਹਤਰੀਨ ਦਾਵਤ ਆ। ਹੁਣ ਮੈਂ ਚੱਲਾਂ ਵਾਂ ਤੇ ਮੈਂ ਜਾ ਕੇ ਬਾਕੀ ਦੇ ਇhtਮਾਮ ਕਰ ਦੇਣਾ, ਨਾਲ ਫਰੂਟ ਚਾਟ। ਯਾਰ ਦਾਵਤ ਆ। ਲੈ ਯਾਰ ਹੁਣ ਮੈਂ ਚੱਲਾਂ ਇਮਲੀ, ਤੇ ਤੇਰੀ ਮਿਹਰਬਾਨੀ ਜਰਾ ਤਿਆਰ ਸ਼ਿਆਰ ਹੋ ਕੇ ਨਾ। ਤੇ ਤਿਆਰ ਸ਼ਿਆਰ ਨਹੀਂ ਹੋਣਾ ਭਾਈ, ਅਸੀਂ ਇੱਥੋਂ ਕੰਮ ਮੁੱਕਣ ਲੱਗਾ, ਹੁਣ ਘੰਟੇ 2 ਰਹਿ ਗਏ, ਤੂੰ ਪਕਾ, ਫਿਰ ਅਸੀਂ ਆਏ ਲੈ ਉੱਥੇ ਬਸ ਠੀਕ ਹੈ, ਉਹ ਭਰਜਾਈ ਤੇਰੀ ਤਿਆਰ ਕਰ ਰਹੀ ਆ ਤੇ ਤੁਸੀਂ ਆਓ ਫਿਰ ਸ਼ਾਮ। ਇਹਨੂੰ ਨਾਲ ਹੀ ਲੈ ਜਾ, ਜਿੰਨਾ ਤੇਰੇ ਮੂੰਹ ਨਾਲ ਜੁੜ ਗਿਆ ਮੱਕੜਾਂ ਦੀ ਸੀ ਲੱਗਣ ਡਿਆ ਤੇਰਾ, ਲੈ ਜਾ ਨਾਲ ਹੀ ਇਹਨੂੰ। ਅਸੀਂ ਦਾਵਤ ਤੇ ਆਵਾਂਗੇ। ਓਏ ਆਪਾਂ ਇਕੱਠੇ ਚੱਲਾਂਗੇ ਇਹਨੂੰ ਜਾਣ ਯਾਰ ਦੇ। ਮੈਂ ਨਾ ਬਾਬਡਾ ਦੇ ਦਫ਼ਤਰ ਲੱਗਾ ਵਾਂ, ਮੌਤ ਦੇ ਖੂਹ 'ਚ ਨਹੀਂ ਲੱਗਾ ਤੂੰ ਜਿੰਨੀ ਮੇਰੀ ਚੁੰਮੀਆਂ ਲੈਣ ਡਿਆ। ਨਹੀਂ ਫਾਟਾ ਦੇ ਅਸਰ ਵੈਸੇ ਤੈਨੂੰ ਉਹਨੇ ਰੱਖ ਲਿਆ ਵਾ, ਤੇ ਤੇਰੇ ਕੋਲ ਕੰਮ ਕੀ ਲੈਣਗੇ ਉਹ? ਕਿਹੜੀ ਨੁੱਕਰ 'ਚ ਰੱਖੂਗੇ ਤੁਹਾਨੂੰ? ਇਦਾਂ ਤਾਂ ਦਫ਼ਤਰ ਪੂਰੇ ਦੇ ਵਿੱਚ ਆ ਜਾਣਾ, ਤੂੰ ਫਸ ਜਾਣਾ, ਉਹਨਾਂ ਦਾ ਟੇਬਲ ਰੁਕ ਜਾਣਾ ਜਿੱਥੇ ਤੂੰ ਬਹਿਣਾ। ਚਲੋ ਠੀਕ ਹੈ, ਦਾਵਤ ਕੈਂਸਲ। ਨਹੀਂ ਐਵੇਂ ਦਾਵਤ ਕੈਂਸਲ, ਉਹ ਇੱਕ ਲੈਦਾ ਗੱਲ ਹੈ, ਆਪਣਾ ਲੈਦਾ ਸ਼ੁਗਲ। ਨਹੀਂ ਬਸ ਠੀਕ ਹੈ, ਦਾਵਤ ਕੈਂਸਲ। ਉਹ ਨਹੀਂ ਭਾਈ, ਨਹੀਂ ਯਾਰ ਛੱਡ ਪਰਾਂ। ਨਹੀਂ ਬਾਬਾ, ਨਹੀਂ ਭਾਈ। ਲਾਲਚ ਬਿੱਲ ਬੁੱਲ ਸਿੱਟਿਆ ਕਰੇਗਾ ਤੂੰ। ਓਏ 14ਵੇਂ ਗ੍ਰੇਡ ਦਾ ਅਫਸਰ। 14ਵੇਂ ਗ੍ਰੇਡ ਦਾ ਲੰਗਰ ਮੇਸ਼ਨ ਮਾ ਤੂੰ, 14ਵੇਂ ਗ੍ਰੇਡ ਦਾ ਨਾਨ ਖਾਣ ਵਾਲਾ ਬੰਦਾ ਵਾ, 14ਵੇਂ ਗ੍ਰੇਡ ਦਾ ਤੂੰ ਉਹ ਬੰਦਾ ਵਾ ਜਿਹੜਾ ਇੰਜ ਕਰੇ ਪੀਜ਼ਾ ਸੂਪ ਹਰ ਸ਼ੈ ਅੰਦਰ ਆ ਜਾਂਦੀ ਆ। ਬਈ ਕੈਸੀ ਕੁਦਰਤ ਦੀ ਖੇਡ ਆਈ ਜੀ ਰੱਬ ਦਾ ਨਿਜ਼ਾਮ ਆ। ਮੰਜੀ ਤੇ ਖਲੋ ਕੇ ਵੀ ਸਾਡੇ ਹਾਣ ਦਾ ਨਹੀਂ ਹੋਇਆ। ਉਹ ਚੱਲ ਓਏ 1 ਮਿੰਟ ਕਾਹਦਾ ਚੱਲ। ਲੈ ਫਿਰ ਅਸੀਂ ਆ ਰਹੇ ਹਾਂ ਤੇਰੇ ਮਗਰੇ ਹੀ। ਆਜੋ। ਆਪਾਂ ਹੁਣ ਜਾ ਹੈਂ? ਸ਼ਾਮ ਨੂੰ ਜਾਣਾ ਵਾ। ਕੋਈ ਨਾਲ ਲੈ ਕੇ ਵੀ ਜਾਣਾ, ਕੋਈ ਫਰੂਟ ਵੀ ਇਦਾਂ ਬੰਦਾ ਬੁਰਾ ਲੱਗਦਾ, ਭਰਜਾਈ ਨੂੰ ਕੁਝ 150 ਵੀ ਦੇਣਾ ਉੱਥੇ। ਓਏ ਆਹੋ ਯਾਰ, ਹਾਂ। ਨਹੀਂ ਬਣਦਾ ਵੀ ਆ। 250 ਨਾ ਦੇ ਦੀ ਤੂੰ। ਨਹੀਂ ਨਹੀਂ, ਉਹ ਭਰਜਾਈ ਆ ਸਾਡੀ। ਚਲ ਆ ਚਲੀਏ, ਆਹੋ ਤਿਆਰੀ ਕਰਦੇ ਭਰਜਾਈ ਜਾ। ਆ ਸਾਡੀ ਯਾਰ। ਮੈਂ ਤਾਂ ਹਾਈ ਸੂਟ ਪਾ ਕੇ ਜਾਣਾ ਪਾ। ਇਹੀ ਆ, ਹੈ ਤੇਰੇ ਕੋਲ ਕਿਹੜਾ ਵਾ? ਓਏ ਹੋਏ ਹੋਏ ਚੱਲ ਯਾਰ। ਓਏ ਆਹ ਤੇ ਕੰਮ ਹੋ ਗਿਆ ਬਾ ਬਾ। ਓਏ ਅੱਬਾ ਪੁੱਤ ਤੂੰ ਕਿੱਧਰ ਇਹਦੀਆਂ ਚਾਂਗਰਾਂ ਕਢਾਈ ਜਾਂਦਾ, ਕਿੱਧਰੋਂ ਆਇਆ ਹੁਣ? ਦੱਸਾਂ ਤੇ ਆਇਆ ਇਮਲੀ ਵੱਲ ਗਿਆ ਸਾਂ। ਅੱਛਾ। ਯਾਰ ਅੱਬਾ ਮੇਰੀ ਸੁਣ ਗੱਲ, ਛੱਡ ਇਹਨੂੰ ਸੁੱਟ ਮਾਰ ਇੱਧਰ ਆ। ਓਏ ਆ ਨੌ ਕਹਿੰਦੀ ਸੀ ਵੀ ਇਹਦੇ 2-2 ਟੋਟੇ ਕਰਦੇ, ਕੱਲ ਵੀ ਇਹਨੂੰ ਬਾਲਣ ਦਿੱਤਾ, ਉਹਨੇ ਚੁੱਲ੍ਹੇ ਦੀ ਬੱਖੀ ਪਾੜਤੀ, ਵੀ ਮਜ਼ਾਲ ਲੱਗ ਤੇ ਕੁਹਾੜੀ ਮਾਰੀ ਓਏ ਹੋਵੇ। ਯਾਰ ਅੱਬਾ ਨੂੰ ਨਾ ਕੁਛ ਕਿਆ ਕਰ। ਓਏ ਅੱਬਾ ਤੇਰੇ ਨਾਲ ਇੱਕ ਕੰਮ ਆ ਯਾਰ। ਪੁੱਤ ਤੇਰਾ ਛੋਟਾ ਕੰਮ ਵੀ 2.5-3 ਮਨ ਦਾ ਹੁੰਦਾ ਪੁੱਤ। ਓਏ ਯਾਰ ਮੈਂ ਆਪਣੇ ਯਾਰਾਂ ਨੂੰ ਦੇ ਆਇਆ ਦਾਵਤ। ਹੈ ਆਹੋ। ਓਏ ਉਹਨਾਂ ਬੇਲੀਆਂ ਨਖਟੀਆਂ ਨੂੰ ਕਿਉਂ ਦਾਵਤ ਦੇ ਆਇਆ? ਕਾਹਦੀ ਦਾਵਤ ਦੇਤੀ ਉਹਨਾਂ ਨੂੰ? ਓਏ ਅੱਬਾ ਰੋਟੀ ਦੀ ਦਾਵਤ ਦਿੱਤੀ, ਹੋਰ ਕਿਹੜਾ ਸੁਲਾ ਦੀ ਦਾਵਤ ਦਿੱਤੀ। ਆਹੋ ਤੇ ਰੋਟੀ ਦੀ ਦਾਵਤ, ਯਾਰਾਂ ਨੂੰ ਨੌਕਰੀ ਲੱਗੀ ਹੈ ਪੱਕੀ ਤੇਰੇ ਪੁੱਤਰ ਦੀ। ਓਏ ਮਿੰਤਾਂ ਤਰਲੇ ਮੈਂ ਕੀਤੇ ਤੇਰੀ ਨੌਕਰੀ ਵਾਸਤੇ, ਓ ਦਾਵਤ ਤੂੰ ਆਪਣੇ ਯਾਰਾਂ ਨੂੰ ਦੇਤੀ, ਓ ਪਾਲਿਆ ਤੈਨੂੰ ਮੈਂ। ਹਾਂ ਕਿੱਦਾਂ ਤੂੰ ਪਤਾ ਇੱਕ ਪਰੌਂਠੇ ਦਾ ਇੰਜ ਕਰਕੇ ਬੁਰਕੀ ਬਣਾਉਂਦਾ ਜਿੱਦਾਂ ਲਾੜੇ ਨੇ ਰਮਾਲ ਫੜਿਆ ਹੁੰਦਾ ਹੱਥ 'ਚ। ਇੱਕ ਇੱਕ ਬੁਰਕੀ ਇੱਕ ਇੱਕ ਪਰੌਂਠੇ ਦੀ ਕਰਦਾ, 3 ਮਿੰਟਾਂ 'ਚ ਛਾਪਾ ਵਿਹਲਾ ਕਰ ਦਿੰਦਾ, ਤੇ ਦਾਵਤਾਂ ਲੋਕਾਂ ਨੂੰ। ਓ ਪਿਓ ਨੂੰ ਖਵਾ ਪੁੱਤ, ਓਏ ਮੈਨੂੰ ਲੈ ਕੇ ਜਾ ਹੋਟਲ, ਮੈਨੂੰ ਖਵਾ ਉੱਥੇ। ਅੱਬਾ ਤੇਰਾ ਇੱਕੋ ਇੱਕ ਪੁੱਤਰ ਹੈ। ਹਾਏ ਹਾਏ ਮੇਰਾ ਇੱਕੋ ਹੀ ਪੁੱਤ ਦਰਜਨ ਪੁੱਤਾਂ ਵਰਗਾ, ਇੱਕੋ ਹੀ ਪੁੱਤ ਦਰਜਨ ਪੁੱਤਾਂ ਵਰਗਾ ਮੇਰਾ। ਪੁੱਤਰ ਕਿ ਕੇਲੇ ਆ ਕਿ ਦਰਜਨ ਵਰਗਾ? ਵੀ ਕੇਲੇ ਆ ਵੀ ਤੂੰ ਉਹਨਾਂ ਨੂੰ ਬੇਲੀਆਂ ਨੂੰ ਦਾਵਤ ਕਿਉਂ ਦਿੱਤੀ? ਉਹਨਾਂ ਨੇ ਖਾਣੀਆਂ ਬੇਲੀਆਂ ਤੇ ਉੱਥੇ ਪਿੰਡ ਦੇ ਬੰਨਿਆਂ ਦੇ ਉੱਤੇ ਜਾ ਕੇ ਢੋਲੇ ਮਾਈਏ ਮੈਨੂੰ ਅੱਬਾ ਕੋਈ ਨਹੀਂ ਪਤਾ। ਹੈਂ? ਉਹ ਜਿਹੜੇ ਤੂੰ ਖਾਦ ਸੇ ਪੈਸੇ ਨਹੀਂ ਸੀ ਰੱਖੇ, ਹਾਂ ਉਹਦਾ ਮੈਂ ਲੈ ਹਿਰਨ ਦਾ ਗੋਸ਼ਤ। ਉਹ ਤੇਰਾ ਭਲਾ ਹੋ ਜੇ ਤੇਰਾ, ਉਹ ਬੇੜਾ ਚੱਟ ਹੋ ਜੇ, ਉੱਥੋਂ ਕਿਤੇ ਮੁਰਗਾ ਮਰਗਾ ਲੈ ਆਉਣਾ ਸੀ, ਤੈਨੂੰ ਪਹਿਲੋਂ ਵੀ ਕਿਹਾ ਮੈਂ। ਹਾਂ ਆ ਜਾ ਵੱਡਾ ਗੋਸ਼ਤ ਪਕਾ ਲੈਂਦਾ, ਵੀ ਹਿਰਨ ਕਾਹਨੂੰ ਖਵਾਈ ਆ? ਹੈ ਓਏ ਅੱਬਾ ਨੇ ਕਿਹਾ ਸੀ ਤੇਰੀ ਸਰਕਾਰੀ ਨੌਕਰੀ ਲੱਗੇਗੀ ਤੇ ਸਾਨੂੰ ਫਿਰ ਵਧੀਆ ਸ਼ਾਇ ਖੋਈ ਜਿਹੜੀ ਸੀ ਪਹਿਲੇ ਨਾਲ ਖਾਧੀ ਹੋਵੇ, ਓਏ ਤੇ ਫਿਰ ਹਿਰਨੀ ਦਾ ਗੋਸ਼ਤ ਰਹਿ ਮੈਂ। ਲੈ ਹਿਰਨੀ ਦਾ ਲੈਣ ਦਾ ਕਿੱਦਾਂ ਕਿਲੋ ਮਿਲਿਆ ਪੁੱਤ? ਅੱਬਾ ਕੋਈ 5,000 ਰੁਪਏ ਕਿਲੋ ਸੀ। ਓਏ ਉਹ ਵਿਹਲੇ ਫਿਰਦੇ, ਉਹਨਾਂ ਨੇ ਖਾਣਾ ਹੀ ਬਹੁਤ। ਉਹ ਟਿੱਡਾ ਜਿਹਾ ਤੇ ਬਹੁਤ ਹੀ ਖਾਂਦਾ, ਉਹਨੇ ਪਤਾ ਨਹੀਂ ਅੰਦਰ ਬੋਰਾ ਬੰਨਿਆ, ਬੁਰਕੀ ਐਂ ਸੁੱਟਦਾ ਅੰਦਰ ਜਿੱਦਾਂ ਰੇੜ ਬਣੀ ਆ। ਓਏ ਅੱਬਾ ਖਾਲੀ ਹਿਰਨ ਦਾ ਗੋਸ਼ਤ ਥੋੜੀ ਆ, ਹੈਂ? ਵਿੱਚ ਨਾਲ ਥੋੜਾ ਫਰੂਟ ਚਾਟ ਵੀ ਆ, ਤੇ ਉਹ ਫਿਰ ਉਹ ਖਾਏਗਾ ਤੇ ਨਾਲ ਪੇਟ ਭਰ ਜਾਏਗਾ ਨਾ। ਓਏ ਹੋਏ ਖਰਚਾ ਕਰ ਦਿੱਤਾ, ਤਨਖਾਹ ਆਉਣ ਤੋਂ ਪਹਿਲਾਂ ਹੀ ਖਰਚਾ ਕਰ ਦਿੱਤਾ। ਮੈਂ ਖਾਦ ਕਾਦੀ ਪਾਉਣੀ ਹੈ ਜੇ ਮੈਂ ਤੈਨੂੰ ਦੇ ਦਿੱਤੇ ਤੇ? ਓਏ ਅੱਬਾ ਉੱਥੇ 5,000 ਸਾਰਾ ਪਿਆ ਸੀ, ਅੱਛਾ। ਕਿਹੜਾ ਮੈਂ ਕੋਈ ਤੇਰੀ ਜਾਇਦਾਦ ਲੁੱਟ ਲਈ ਆ। ਹਾਏ ਪੁੱਤ ਜਾਇਦਾਦ ਹੀ ਆ, ਜਾਇਦਾਦ 'ਚ ਖਾਦ ਤੇ ਪਾਉਣੀ ਸੀ ਨਾ ਮੈਂ। ਮੈਂ 5,000 ਐਡਵਾਂਸ ਦੇ ਆਇਆ ਵਾ, ਅੱਛਾ ਠੀਕ ਹੈ, ਤੇ ਥੋੜੇ ਪੈਸੇ ਹੋਰ ਆ, ਉਹ ਤੇਰੀ ਮਿਹਰਬਾਨੀ ਦੇ ਦੇ। ਬਕਾਇਆ ਕਿੰਨੇ? ਬਕਾਇਆ ਕਿੰਨੇ? ਉਹ 20,000 ਰੁਪਇਆ ਵਾ 5 ਕਿਲੋ ਗੋਸ਼ਤ ਲਿਆ। ਉਹ ਤੇਰਾ ਭਲਾ ਹੋ ਜੇ, ਉਹ ਇੰਨਾ ਗੋਸ਼ਤ ਪੂਰੇ ਪਿੰਡ ਦੀ ਦਾਵਤ ਕਰਨੀ ਆ? ਹੈ ਬੇਲਿਆਂ ਨੂੰ ਖਵਾਉਣ ਲੱਗਾ ਤੂੰ? ਬੇਲਿਆਂ ਨੂੰ ਵੇਲਿਆਂ ਨੂੰ ਖਵਾਉਣ ਲੱਗਾ, ਤੇਰਾ ਜਾਇਜ਼ ਖਾਇਸਾ ਮੇਰੇ ਕੋਲ ਹੈਗਾ ਅਕਾਊਂਟ, ਉਹਦੇ ਮੈਂ 20,000 ਕਢਾ ਕੇ ਤੇ ਮੈਂ ਕਰਨ ਲੱਗਾ, ਤੇ ਹੁਣ ਡੇਰੇ ਦੇ ਨਾਲ ਲੰਮਾ ਪਿਆ ਰਹੀ, ਸ਼ਾਮ ਨੂੰ ਆਈ ਬਾਅਦ ਚ ਕਿ ਹਿਰਨੀ ਦਾ ਗੋਸ਼ਤ ਨਹੀਂ ਲੱਭਾ। ਉਹ ਤੇਰੀ ਮਿਹਰਬਾਨੀ ਆ ਪੁੱਤ, ਥੋੜੇ ਜਿਹੇ ਪੈਸੇ ਬਚਾ ਗਿਆ, ਬਾਲ ਵੀ ਕਟਾ ਲਾ। ਮੈਨੂੰ ਏਦਾਂ ਹੀ ਲੱਗਦਾ ਪਿੰਡੋਂ ਬਿਸਤਰੇ ਜਾਮਦਾ ਏ। ਉਹ ਤੇਰਾ ਖਾਨਾ ਖਰਾਬ ਹੋ ਜੇ। ਭਾਈ ਨੌਕਰੀ ਲੱਗੀ ਨਹੀਂ, ਪਹਿਲਾਂ 20,000 ਚੱਟ ਕਰ ਦਿੱਤਾ। ਡੌਨ ਜੀ ਅਜੀ ਦੇਖੋ ਸਾਨੂੰ ਕੀ ਖਵਾਉਂਦਾ ਵਾ ਇਹ, ਵਾਸੀਆਂ ਆਉਣ ਡਈਆਂ ਮਰੇ ਤੈਨੂੰ ਤਾਂ। ਪਰ ਟਾਈਮ ਵੀ ਦੇਖੋ ਨਾ ਕੀ ਹੋ ਗਿਆ, ਉਤੋਂ 10 ਵੱਜਣ ਡਏ, 8 ਵਜੇ ਦਾ ਟਾਈਮ ਦਿੱਤਾ ਸੀਗਾ ਉਹਨੇ ਸਾਨੂੰ। ਕਿਹਾ ਕਿ ਤਾਂ ਇਦਾਂ ਉੱਥੇ ਆਇਆ ਡੇਰੇ ਤੇ ਕਿ ਮੈਂ ਤੁਹਾਨੂੰ ਕੋਈ ਐਸੀ ਆਈਟਮ ਖਵਾ ਉਹ ਦੇਣੀ ਕਹਿਣ ਆ। ਡਿਆ ਸੀ ਅੱਗੋਂ, ਕਹਿੰਦਾ ਤੁਸੀਂ ਇੰਜ ਦੀ ਡਿਸ਼ ਕਦੀ ਖਾਧੀ ਨਾ ਹੋਗੀ ਜ਼ਿੰਦਗੀ 'ਚ, ਕਹਿੰਦਾ ਤੁਹਾਡੇ ਘਰ ਦੇ ਲਾਗਿਓਂ ਨਹੀਂ ਲੰਗੀ ਹੋਣੀ ਇੰਜ ਦੀ ਡਿਸ਼। ਮੈਨੂੰ ਸ਼ੱਕ ਉਹ ਏਦਾਂ ਪੈਣ ਡਿਆ ਵਾ ਕਿ ਡਿਸ਼ ਆਹੀ ਆ ਜਿਹੜੀ ਸਾਡੇ ਦੇ ਸਾਹਮਣੇ ਖਾਲੀ ਪਈ ਹੈ। ਨਹੀਂ ਨਹੀਂ, ਆ ਬਰਤਨ ਖੜਕਣ ਦੀ ਆਵਾਜ਼ ਤਾਂ ਆਉਣ ਡਈ। ਓਏ ਇਦਾਂ ਦਾ ਬਲੱਜ ਜਿਹਾ ਬੰਦਾ ਦਾਲ ਚੌਲ ਵੀ ਪਕਾ ਲੈਂਦਾ ਹੁੰਦਾ। ਉਹ ਨਹੀਂ ਨਹੀਂ ਭਾਇਆ ਨਾ, ਉਹਨੇ ਗੋਸ਼ਤ ਦੀ ਗੱਲ ਕੀਤੀ ਸੀਗੀ, ਲੈਦਾ ਹੀ ਕਹਿੰਦਾ ਹੋਣਾ ਵਾ ਕੋਈ, ਪਤਾ ਨਹੀਂ ਕਿਹੜੀ ਡਿਸ਼ ਹੈ। ਲੈਦਾ ਕੀ ਉਹਨੇ ਗੋਸ਼ਤ ਕੋਈ ਜ਼ਿੰਦਾ ਪਰਿੰਦਾ ਹੀ ਸਾਡੇ ਅੱਗੇ ਲਿਆ ਕੇ ਰੱਖ ਦੇਣਾ ਵਾ। ਅਜੂਬਾ ਹੀ ਹੋਣਾ ਵਾ ਕੋਈ, ਦੇਖਦੇ ਆ ਕੀ ਬਣਦਾ। ਮੋਟਾ ਜੀ
ਹੁਣ ਤਾਂ ਢਿੱਡ ਦੇ ਵਿੱਚ ਤੁਹਾਡੇ ਨਾਲੋਂ ਵੀ ਵੱਡੇ ਵੱਡੇ ਚੂਹੇ ਦੌੜਨ ਲੱਗ ਪਏ ਆ। ਉਹ ਲੋ ਭਾਈ ਤੂੰ ਬਹਿ ਜਾ ਇੱਥੇ ਹੀ। ਉਹ ਜਗ੍ਹਾ ਤੰਗ ਆ, ਮੈਂ ਖੁੱਲੀ ਜੀ ਜਗ੍ਹਾ ਤੇ ਬਹਿਣਾ ਚਾਹੁੰਦਾ ਯਾਰ। ਉਹ ਖੈਰ ਬਿਸ ਹੈ ਓਏ ਆ ਗਏ ਬਈ, ਆ ਗਏ। ਕਿਉਂ ਐਡੀ ਕਾਲ ਪਾਈ ਜੇ? ਸਬਰ, ਚੰਗੀ ਸ਼ੈ ਪੱਕਣ ਨੂੰ ਟਾਈਮ ਲੱਗਦਾ। ਸਾਡੀਆਂ ਜੁੱਤੀਆਂ ਸਾਡੇ ਸਿਰ 'ਚ ਹੀ, ਇਹ ਤਾਂ ਅਸੀਂ ਲੈ ਆਏ ਆ। ਕੀ ਗੱਲ, ਤੇਰੀ ਨੰਬਰ ਪਲੇਟ ਲੱਗੀ ਹੈ, ਤੂੰ ਲੈ ਕੇ ਆਇਆ? ਯਾਰ ਸਾਡੀ ਬਿੱਲੀ ਸਾਨੂੰ ਮਿਆਉ। ਉਹ ਖੈਰ ਆ ਭਾਜੀ ਸਾਡਾ ਫਲ ਸੰਡੇ ਅੱਗੇ ਹੀ। ਉਹ ਯਾਰ ਤੂੰ ਟੈਟੂ ਬਣਵਾਇਆ ਕਿ ਤੇਰੀ ਨਿਸ਼ਾਨੀ ਲੱਗੀ ਹੈ ਤੇ? ਪੜਿਆ ਲਿਖਿਆ ਰਿਚ ਹੁੰਦਾ ਓਏ, ਤੂੰ ਲਿਆਇਆ ਕੀ ਆ ਸਾਡੇ ਲਈ? ਸਾਡਾ ਫਰੂਟ ਮੋੜੀ ਜਾਣ ਡਿਆ ਮਰੇ ਤੂੰ। ਭੁੱਖ ਲੱਗੀ ਸਾਨੂੰ, ਜੋ ਤੂੰ ਕਿਹਾ 10 ਵੱਜਣ ਡਏ ਉਤੋਂ। ਐਡਾ ਸੋਹਣਾ ਫਰੂਟ, ਤੇਰੀ ਸ਼ਕਲ ਹੈ ਲਿਆਉਣ ਵਾਲੀ। ਉਹ ਭਾਜੀ ਉਹ ਨਹੀਂ ਉਹ ਲਿਆ। ਤੇਰੇ ਵਾਲਾ ਫਰੂਟ ਉੱਤੇ ਪਿਆ ਵਾ ਯਾਰ, ਕੀ ਹੋ ਗਿਆ? ਮੋਟਾ ਜੀ ਏਡਾ ਅੱਛਾ ਫਰੂਟ ਤੁਹਾਡੇ ਕਿਸੇ ਫੌਤਗੀ ਤੇ ਆਇਆ ਵਾ? ਮਹਿਮਾਨ ਨਵਾਜ਼ੀ 'ਚ ਪਹਿਲੀ ਦਫਾ ਆਉਣ ਡਿਆ ਵਾ। ਉਹ ਯਾਰ ਬਾਹਰ ਭਰਜਾਈ ਤੇਰੀ ਪਕਾਉਣ ਡਈ ਆ, ਸਬਰ ਕਰ ਲੈ। ਆ ਪੱਕੀ ਗੱਲ ਆ, ਇਮਾਨਦਾਰੀ ਨਾਲ ਅਸੀਂ ਲੈ ਕੇ ਆਏ ਆ। ਕਿਉਂ ਤੂੰ ਓ ਗਿਣ ਕੇ ਯਾਰ ਲਿਆਇਆ? ਭਾਈ ਜਾਨ ਨਿਕਲਣ ਡਈ, ਭੁੱਖ ਨਾਲ ਜੇ ਕੁਝ ਖਵਾਉਣਾ ਤੇ ਉਹੀ ਸਾਨੂੰ। ਤੇ ਮੈਂ ਤੈਨੂੰ ਕਹਿਣ ਡਿਆ ਵਾਂ, ਤੂੰ ਅੱਲਾ ਦੇ ਬੰਦਿਆ ਕੈਸੀਆਂ ਗੱਲਾਂ ਕਰਨਾ। ਕਿਉਂ ਜੀ, ਦੇਖਿਆ ਕਰਤਬ? ਯਾਰ ਬਹੁਤ ਹੈ ਯਾਰ। ਮੈਨੂੰ ਕਹਿੰਦੇ ਓਏ ਇਹ ਤੇ ਕਰਤਬ। ਗੱਲ ਹੀ ਕੋਈ ਨਹੀਂ ਭਰਾਵਾ, ਗੱਲ ਸੁਣ ਮੇਰੀ। ਆ ਵਾਹ ਜੀ ਵਾਹ। ਸ਼ਾਇਦ ਤਾਂ ਇਦਾਂ ਇੱਧਰ ਜਾਂਦੀ ਆ ਕਿ ਜਿੱਦਾਂ ਨਾ ਟੋਕਾ ਨਹੀਂ ਚੱਲਣ ਡਿਆ, ਟਕ 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 ਕਰਦੇ ਅੰਦਰ ਹਰ ਸ਼ਾਇ। ਉਹ ਭਾਜੀ ਸਾਡੇ ਲਈ ਆਓ ਖਾਓ, ਖਾਂਦੇ ਕਿਉਂ ਨਹੀਂ? ਕਿੱਥੋਂ ਖਾਣਾ ਤੁਸੀਂ? ਸਾਡੇ ਲਈ ਕੁਝ ਬਚੂਗਾ ਤੇ ਖਾਵਾਂਗੇ, ਹੱਥਾਂ 'ਚ ਤਾਂ ਖੋਲ ਕੁਝ ਖਾਣ ਡਿਆ। ਓਏ ਯਾਰ ਕੀ ਗੱਲਾਂ ਕਰਦੇ ਆ, ਸੇਬ ਖਾਓ। ਇਹ ਲੰਗਰ ਦਾ ਟਾਰਜ਼ਨ ਹੋਇਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਗਿਆ ਕਿੱਥੇ। ਜਾ ਯਾਰ ਕੋ ਗੋਸ਼ਤ ਲਿਆ, ਜਿਹਦੀ ਗੱਲ ਕੀਤੀ ਸਾਡੇ ਨਾਲ ਉਹ ਵੀ ਸਾਨੂੰ ਮਿਲਾ ਲਿਆ ਕੇ ਖਾ। ਨਾ ਅਰੇ ਇੱਕ ਮਿੰਟ ਠਹਿਰ ਜਾ, ਜਿਹੜੀ ਗੱਲ ਕਰਨ ਡਿਆ ਨਾ ਸ਼ੈ ਨਗਾ ਕੇ ਕਰੀ ਸਾਡੇ ਨਾਲ, ਸਾਨੂੰ ਵੀ ਪਤਾ ਲੱਗੇ ਕੀ ਕਹਿ ਰਹੇ ਆ। ਨਹੀਂ ਜੀ, ਇਹਦਾ ਮਸਰਾਂ ਦੀ ਦਾਲ ਪੱਕੀ। ਹਾਲੇ ਸ਼ਾਵਾਂ ਮੂੰਹ 'ਚ ਜਰਾ ਚੱਕਰ ਲਾ ਰਹੀਆਂ, ਦਾੜਾਂ ਲਿਬੜਨਗੀਆਂ, ਤਾਲੂ ਲਿਬੜੇਗਾ, ਦੰਦਾਂ 'ਚ ਵੱਜ ਕੇ ਫੇਰ ਸੰਗ ਥਾਣੀ ਲੰਘਦੀ ਸ਼ਾਇਦ। ਫੇਰ ਅਗਲੇ ਘਰ ਜਾਏਗਾ। ਹਾਂਜੀ, ਹੁਣ ਦੱਸੋ ਕੀ ਕਹਿ ਰਹੇ ਸੀ? ਓਏ ਮੈਂ ਕਹਿ ਰਿਹਾ ਭਰਜਾਈ ਤੁਹਾਡੀ ਨੇ ਆਲਮੋਸਟ ਹਰ ਸ਼ੈ ਪਕਾ ਲਈ ਐ, ਸਿਰ ਸਲਾਦ ਕੱਟਣ ਦੀ ਆ ਤੇ ਲੈ ਕੇ ਮੈਂ ਆਇਆ। ਸੁਭਾਨ ਅੱਲਾ। ਮੈਂ ਰਕਸ਼ਾ ਲੱਗਦਾ ਵਾ ਆ ਕਿਚਨ ਵਿੱਚ ਆ ਜਾ ਹੁਣ। ਨਵੀਂ ਇਮਲੀ ਤੇ ਕੋ ਕੇਲਾ ਤੇ ਮੈਂ ਖਾ ਲਵਾਂ, ਹੁਣ ਗੱਲ ਹੈ ਕਿ ਤੇਰਾ ਮੂੰਹ ਲੱਗ ਚੁੱਕਿਆ। ਮੈਂ ਇਸ ਲਈ ਖਾ ਲਿਆ, ਦਵਾ ਦਾ ਮੂੰਹ ਲਾ ਲਿਆ, ਮੈਂ ਕਿਹਾ ਫੜਨਾ ਨਾ ਲਵੇ ਮੇਰੇ ਕੋਲ। ਮੈਨੂੰ ਤਾਂ ਇੰਜ ਲੱਗਦਾ ਇਹਦੇ ਬੰਦਾ ਵਾ ਅੰਦਰ ਬੈਠਾ ਜਿਹੜਾ ਅੰਦਰੋਂ ਐ ਖਿੱਚੀ ਜਾਣ ਡਿਆ। ਉਹ ਕਿਸੇ ਕੀ ਜਾਣ ਡਿਆ ਵਾ, ਆ ਸੇਬ ਆ। ਉਹ ਮੈਂ ਮਰ ਗਿਆ ਓਏ। ਓਏ ਇਹ ਕੀ? ਇੰਨੀ ਦੀ ਗੱਲ ਸੀ। ਐਲਾਨ ਕਰਾ ਕੇ ਆ ਕੀ? ਤੂੰ ਕਹ ਚੌਧਰੀ ਬਸ਼ੀਰ ਦੇ ਘਰ ਦਾ ਸੇਬ ਜਿਹੜਾ ਗਵਾਚ ਗਿਆ। ਸੁਣਾ, ਇੰਨੀ ਗੱਲ ਸੀ। ਮੋਟਿਆ ਮੈਂ ਤੇਰਾ ਯਾਰ ਹਾਂ ਯਾਰ, ਮੈਨੂੰ ਛੱਡ ਦੇ ਯਾਰ। ਰੋਕੇ ਅਸਲ ਸ਼ਾਹਕਾਰ ਤੇ ਅਸਲ ਡਿਸ਼ ਤੇ ਹੁਣ ਨਾਣੀ ਆ। ਹਾਂ ਹਾਂ ਉਹ ਵੀ ਮੈਂ- ਤੂੰ ਹੀ ਖਾਣੀ ਉਹ ਲੱਗਦਾ। ਮੈਂ ਲੈ ਕੇ ਆ ਰਿਹਾ, ਇੱਕ ਮਿੰਟ। ਫਰੂਟ ਵੀ ਨਗਾਈ ਜਾਣਦੇ ਆ ਯਾਰ, ਤਾਂ ਇਹ ਤਾਂ ਹਰ ਚੀਜ਼ ਹੀ ਆਪ ਹੀ ਰਗੜੀ ਜਾਂਦਾ ਵਾ। ਧੋਂਦਾ ਵੀ ਨਹੀਂ ਹੈਗਾ। ਹੈ ਇਹ ਤਾਂ ਅੰਦਰ ਰਹਿ ਜੇ ਸੁੱਟਦਾ। ਆ ਦੇਖੀ ਪੂਰਾ ਨਹੀਂ ਲੰਘਣਾ। ਕਦੀ ਵੀ ਨਹੀਂ। ਉਹਦਾ ਹਾਂ ਅਗਲਾ ਸ਼ਟਲ ਮੈਨੂੰ ਲੱਗਦਾ ਕਿੱਥੇ ਗਿਆ। ਦੁਕਾਨ ਦਾ ਸ਼ਟਲ ਟਾਈਮ ਮੂੰਹ ਆ ਉਹਦਾ। ਓਏ ਆ ਜਾ ਭਾਈ ਆ ਜਾ। ਓਏ ਆ ਗਿਆ ਉਹ ਭਰਾਵਾ, ਕੀ ਹੋ ਗਿਆ? ਹਾਏ ਹਾਏ ਲੈ ਆਹ ਇਹ ਡਿਸ਼ਾਂ ਐਸੀਆਂ ਕਿ ਤੂੰ ਕਹੇਗਾ। ਆ ਪਰੇ ਕਰ ਗਿਆ। ਬਹੁਤ ਪਿਆਰੀ ਹੈ, ਕਾਹਦਾ ਗੋਸ਼ਤ ਆ। ਚਿਕਨ ਦੀ ਨਹੀਂ ਹੋਰ ਆਓ ਭਾਈ, ਆਓ ਜੀ ਆਓ ਮੋਟਾ ਭਾਜੀ। ਮੈਂ ਕਹਿੰਦਾ ਕਿ ਤੁਹਾਡੀ ਰੂਹ ਨਾ ਖੁਸ਼ ਹੋ ਗਈ ਤੇ ਫੇਰ ਗਿਆ ਜੀ। ਦਹੀਂ ਦਾ ਰਾਇਤਾ ਨਹੀਂ ਨਾਲ ਬਣਵਾਇਆ? ਕੀ ਗੱਲ, ਬਲੀਮੇ ਤੇ ਆਇਆ? ਬਲੀਮੇ ਤੇ ਹੁੰਦਾ ਦਹੀਂ ਦਾ ਰਾਇਤਾ, ਕਿਉਂ ਮੱਤ ਮੱਚੀ ਹੁੰਦਾ, ਕਰੀ? ਕਿਉਂ ਨਹੀਂ ਹੁੰਦਾ? ਦਾਵਤ ਤੇ ਹੁੰਦਾ। ਓਏ ਬਲੀਮੇ ਤੇ ਵੀ ਹੁੰਦਾ, ਤੈਨੂੰ ਕਿਸੇ ਬਲੀਮੇ ਤੇ ਬੁਲਾਇਆ ਹੋਵੇ ਤੇ ਤੈਨੂੰ ਪਤਾ ਹੋਵੇ। ਆਹੋ ਤੂੰ ਤਾਂ ਬਲੀਮੇ ਤਬਾਹ ਕਰਕੇ ਆਇਆ ਵਾ ਹਨਾ। ਰੋਟੀ ਦਾ ਜੌਨਸਨ ਵਾ ਤੂੰ। ਓ ਯਾਰ ਸਾਲਣ ਬਾਅਦ ਤੂੰ ਛੱਡ ਇਹਨੂੰ। ਚੱਲ ਬਾ ਚਮਚਾ। ਉਹ ਚਮਚੇ ਨੂੰ ਮਾਰੋ ਗੋਲੀ ਵਿੱਚ ਹੀ ਸ਼ੁਰੂ ਹੋ ਯਾਰ, ਕਿਹੜੀ ਗੱਲ ਆ? ਆ ਛੱਡ ਪਲਾ ਪਲੇਟਾਂ ਮੈਨੂੰ ਫੜਾ। ਆ ਪਲੇਟ ਇੱਥੇ ਰੱਖਿਓ ਭਲਵਾਨ ਜੀ। ਮੇਰੇ ਯਾਰ ਹੋ ਤੁਸੀਂ। ਕੀ ਬਾਤ ਹੈ, ਕੀ ਬਾਤ ਹੈ। ਸੁਣਾ ਬਾਬਾ ਫਿਰ। ਜੀ ਇੱਕ ਹੋਰ ਗੱਲ ਦੇ ਗੱਲਾਂ ਪਰ ਇਹ ਕਿ ਮੋਟਾ ਤੈਨੂੰ ਦਾਵਤ ਕਰਨ ਦਾ ਪਤਾ ਵੀ ਦਾਵਤ ਕਰੀਦੀ ਓਏ ਮੇਰੇ ਯਾਰ ਹੋ ਤੁਸੀਂ। ਲੈ ਫਿਰ ਜੋ ਤੁਸੀਂ ਕਹਿਣਾ ਕਿ ਦਾਵਤ ਖਵਾਈ ਨਹੀਂ ਰੋਟੀ ਲੈ ਮੋਟੇ ਤੂੰ ਕਾਰੀ ਅਖੀਰ ਗਿਆ ਵਾ। ਇਹ ਹੋਰ ਕੀ? ਸਾਡੇ ਯਾਰਾਂ ਦੋਸਤਾਂ ਸਾਰਾ ਤੇ ਮੇਨ ਬੰਦਾ ਤੂੰ ਹੀ ਆ। ਕੀ ਮਜ਼ੇਦਾਰ ਯਾਰ, ਸਮਝ ਨਹੀਂ ਆਉਂਦੀ ਕਾਹਦਾ ਗੋਸ਼ਾ ਤਾਂ ਨਾ, ਯਾਰ। ਗੋਸ਼ਤ ਇੰਨਾ ਲਜ਼ੀਜ਼ ਯਾਰ। ਉਹ ਮੋਟੇ ਦੀ ਬੁੱਢੀ ਵੈਸੇ ਹੀ ਬਹੁਤ ਸੋਹਣਾ ਪਕਾਉਂਦੀ ਆ। ਓਏ ਇਹ ਯਾਰ। ਆਪਣੇ ਨਹੀਂ ਘਰ ਏਡਾ ਟੌਰੀ ਪੱਕਿਆ ਕਦੀ। ਘਰ ਦੇ ਗੋਸ਼ਤ ਆਇਆ ਵੀ ਨਹੀਂ ਨਾ ਕਦੀ। ਆਓ ਭਾਈ ਆਓ, ਬਿਸਮਿਲ੍ਲਾ। ਓਏ ਆ ਗਏ ਵੇਲੇ। ਆ ਭਾਈ ਰੋਟੀ ਖਾ ਲਓ। ਓਏ ਬਸ ਬੜਾ ਬਿਸਮਿਲ੍ਲਾ।
ਲਾ ਰਹੇ ਕੀ ਵੇਲੇ ਹਾਲ ਆ? ਤੈਵਾਂ ਲਾ ਰਹੇ ਵੇਲੇ ਚੌਲ ਸਾਹਿਬ ਕੀ ਹਾਲ ਹੈ ਪੈਣਿਆ ਮੌਜ ਲੱਗੀ ਆ ਖਾ ਮੈਂ ਮਸਾਲੇ ਮੇਰੇ ਪੁੱਤਰ ਦੀਆਂ ਹਾਂਜੀ, ਬਣਾਈਆਂ। ਯਾਰ ਮੈਂ ਇੰਨਾ ਕਿ ਯਾਰ ਆਏ ਮੇਰੇ ਰੋਟੀ ਖਾਣ ਉਹ ਫੇਰ ਕੀ ਯਾਰ ਆਏ ਤੂੰ ਨਾਮ ਹੀ ਬੁਲਾਉਂਦਾ ਇਹ ਤਾਂ ਵੀ ਆ ਜਾਣੇ ਸੀ ਚਲ ਸਰ ਸਿਹਤ ਵੀ ਸੁਣਾਓ ਸ਼ੁਕਰ ਆ ਆਜੋ ਲਾ ਦੋ ਬੁਰਕੀ ਬਾਬਾ ਖਾਓ ਖਾਓ ਯਾਰ ਤੁਸੀਂ ਚਲ ਸਾਹਿਬ ਕੀ ਤੁਹਾਡੀ ਨੂੰਹ ਨੇ ਸਾਲਣ ਬਣਾਇਆ ਸੁਭਾਨ ਅੱਲਾਹ। ਵੀ ਸੁਭਾਨ ਅੱਲਾ ਸਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਣ ਡਿਆ ਕਿ ਕਾਹਦਾ ਗੋਸ਼ਤ ਵਾ ਇੰਨਾ ਟੇਸਟੀ ਆ ਵੀ ਮੁੰਡਿਆ ਗੋਸ਼ਤ ਕਾਹਦਾ ਹੋਣਾ ਹਾਂਜੀ ਇਹ ਉਹੀ ਗੋਸ਼ਤ ਆ ਜਿਹੜਾ ਮੇਰਾ ਪੁੱਤ ਸ਼ੌਕ ਨਾਲ ਘਰ ਵਾਲੀ ਦਾ ਨਾਂ ਲੈਂਦਾ ਓਏ ਤੂੰ ਸਾਨੂੰ ਖੋਤੀ ਦਾ ਗੋਸ਼ਤ ਖਵਾਉਣ ਡਿਆ ਹੈ ਤੇਰਾ ਬੇੜਾ ਤੇਰਾ ਮੋਟਿਆ ਲਾਂਤੀਆ ਤੂੰ ਸਾਡਾ ਯਾਰ ਆ ਕਿ ਉਹ ਖੋਤੀ ਦਾ ਗੋਸ਼ਤ ਖਲਾ ਓਏ ਖੋਤੀ ਦਾ ਨਹੀਂ ਓਏ ਖੱਚੋ ਹਿਰਨੀ ਦਾ ਉਹ ਤੂੰ ਸਾਨੂੰ ਆਪ ਕਹਿਣਾ ਖੋਤੀ ਖੋਤੀ ਮੈਂ ਕਿਹਾ ਸ਼ਹਿਰਾਂ 'ਚ ਕਰ ਦਿੱਤੀ ਹੋਵੇ ਭਮਾ ਓਏ ਨਾ ਮਰਾਦਾ ਓ ਮੇਰੇ ਸਾਹਮਣੇ ਮੇਰੀ ਨੂੰਹ ਨੂੰ ਤੂੰ ਹਿਰਨੀ ਕਹਿਣਾ ਵਾ ਓਏ ਉਹ ਦੋਸਤਾਂ ਦੇ ਸਾਹਮਣੇ ਖੋਤੀ ਕਹਿਣਾ ਓਏ